ਲੋੜ ਨਹੀਂ ਹੈਡਫੋਨ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੋ ਪ੍ਰੋਗਰਾਮ ਅੱਜ ਦੀ ਸਵੇਰ ਦੇ ਵਿੱਚ ਜਿਹੜੇ ਜੇਕਰ ਫਿਰ ਤੁਹਾਡੇ ਸਾਰਿਆਂ ਨਾਲ ਜੁੜ ਚੁੱਕੇ ਆ। ਅੱਜ 6 ਮਾਰਚ ਦਾ ਦਿਨ ਆ ਤੇ ਸੋਮਵਾਰ ਜਿਹੜਾ ਜੀ ਹੈਗਾ ਤੇ ਸਮਾਂ 8:39 ਹੋ ਚੁੱਕਿਆ ਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨਿੱਕੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਤੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤੇ ਨਾਲ ਦੇ ਨਾਲ ਆਪਾਂ ਫੇਸਬੁੱਕ ਦੇ ਉੱਤੇ ਵੀ ਜਿਹੜਾ ਜੀ ਲਾਈਵ ਹੋ ਚੁੱਕੇ ਆ। ਸੋ ਉੱਥੇ ਵੀ ਜਿੰਨੇ ਵੀ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ ਸੁਣ ਰਹੇ ਨੇ ਤੇ ਉੱਥੇ ਦੇਖ ਰਹੇ ਨੇ ਉਹਨਾਂ ਨੂੰ ਵੀ ਨਿੱਘੀ ਜੀ ਆਇਆਂ ਨੂੰ ਜਿਹੜੇ ਜੀ ਉਹ ਆਖਦੇ ਆ। ਸੋ ਅੱਜ ਇੱਕ ਵਾਰੀ ਫਿਰ ਸਰੋਤੇ ਵੱਖ-ਵੱਖ ਅਪਡੇਟਸ ਦੇ ਨਾਲ ਜਿਹੜਾ ਜੀ ਉਹ ਤੁਹਾਡੇ ਨਾਲ ਸ਼ਾਮਿਲ ਹੋਵਾਂਗੇ। ਵੱਖ-ਵੱਖ ਜਿਹੜੀਆਂ ਗੱਲਾਂ ਤੁਹਾਡੇ ਨਾਲ ਉਹ ਸਾਂਝੀਆਂ ਕਰਾਂਗੇ ਵੀ ਕੀ ਚੱਲ ਰਿਹਾ ਹੈਗਾ ਆ। ਬਹੁਤ ਜਿਹੜੀਆਂ ਘਟਨਾਵਾਂ ਜਿਹੜੀਆਂ ਖਾਸ ਤੌਰ ਤੇ ਅਮਰੀਕਾ ਦੇ ਵਿੱਚ ਜਿਹੜੀਆਂ ਇਸ ਟਾਈਮ ਘਟ ਰਹੀਆਂ ਜਿਸ ਦੇ ਉੱਤੇ ਗੱਲਬਾਤ ਜਿਹੜੀ ਹੈ ਜੀ ਉਹ ਆਪਾਂ ਕਰਾਂਗੇ। ਤੁਸੀਂ ਵੀ ਜਿਹੜੇ ਆ ਬਾਅਦ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਕੇ ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ ਕਰ ਸਕੋਗੇ। ਸੋ ਅੱਜ ਜਿਹੜੀਆਂ ਮੁੱਖ ਗੱਲਾਂ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀਆਂ ਉਹ ਗੱਲਾਂ ਹੋਣਗੀਆਂ। H1B ਵੀਜ਼ਾ ਆ ਉਸ ਦੇ ਉੱਤੇ ਜਿਹੜੀ ਹੋਈ ਆ ਹੇਟ ਕ੍ਰਾਈਮਸ ਜਿਹੜਾ ਹੈਗਾ ਆ ਉਸ ਨੂੰ ਲੈ ਕੇ ਜਿਹੜੀ ਉਹ ਹੋਈ ਆ ਤੇ ਕਿਸ ਤਰੀਕੇ ਦੇ ਨਾਲ ਜਿਹੜੇ ਕਹਿ ਲਓ ਵੀ ਜਿਹੜੇ ਹਾਈਵੇ ਪੈਟਰੋਲ ਵਾਲੇ ਜਿਹੜੇ ਪੁਲਿਸ ਵਾਲੇ ਆ ਉਹ ਕਿਸ ਤਰੀਕੇ ਦੇ ਨਾਲ ਚਕੰਨੇ ਹੋ ਰਹੇ ਆ ਤੇ ਕਿਸ ਤਰੀਕੇ ਦੇ ਨਾਲ ਉਹ ਨਵੇਂ ਜਿਹੜੇ ਤਰੀਕੇ ਜਿਹੜੇ ਉਹ ਵਰਤ ਰਹੇ ਆ ਉਸ ਦੇ ਬਾਰੇ ਜਿਹੜੇ ਆ ਜੀ ਉਹ ਤੁਹਾਨੂੰ ਸੁਚੇਤ ਕਰਾਂਗੇ। ਕਿਸ ਤਰ੍ਹਾਂ ਵੀ ਨਵਾਡਾ ਹਾਈਵੇ ਪੈਟਰੋਲ ਨੇ ਇੱਕ ਟਰੱਕ ਦੇ ਵਿੱਚ ਆਪ ਚਲਾ ਕੇ ਉਹਨੇ ਕਿੱਦਾਂ ਜਿਹੜੇ ਟਰੱਕਰ ਰੋਂਗ ਚੀਜ਼ਾਂ ਕਰ ਰਹੇ ਆ ਉਹਨਾਂ ਨੂੰ ਫੜਿਆ ਤੇ ਇਸੇ ਤਰ੍ਹਾਂ ਜਿਹੜੀ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਹੋ ਰਹੀ ਆ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਤੇ ਕਿਉਂਕਿ ਅੱਜ ਕੱਲ ਆਈਸ ਦਾ ਬੜਾ ਡਰ ਹੈਗਾ ਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦਾ, ਉਹਦੇ ਕਰਕੇ ਬਹੁਤ ਸਾਰੇ ਜਿਹੜੇ ਫਰਾਡ ਆ ਉਹ ਵੀ ਹੋ ਰਹੇ ਹੈਗੇ ਆ। ਉਹ ਫਰਾਡ ਸਕੈਮ ਕਿੱਦਾਂ ਹੋ ਰਿਹਾ ਉਹਦੇ ਬਾਰੇ ਵੀ ਆਪਾਂ ਡਿਸਕਸ ਕਰਾਂਗੇ। ਜੀ ਸੋ ਇਮੀਗ੍ਰੇਸ਼ਨ ਦੇ ਉੱਤੇ ਟਰੈਵਲ ਬੈਨ ਜਿਹੜਾ ਹੈਗਾ ਆ ਉਸ ਨੂੰ ਲੈ ਕੇ ਨਵੀਂ ਜਿਹੜੀ ਜਾਣਕਾਰੀ ਆ ਰਹੀ ਹੈ ਉਹ ਵੀ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਆਪਾਂ ਉਹ ਸਾਂਝੀ ਕਰਾਂਗੇ। ਜਿਹੜਾ ਖਾਸ ਕਰਕੇ ਕਿਉਂਕਿ ਪਿਛਲੀ ਵਾਰ ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਜਿਹੜਾ ਟਰੈਵਲ ਬੈਨ ਇੱਕ ਇਮੀਗ੍ਰੇਸ਼ਨ ਬੈਨ ਜਿਸ ਨੂੰ ਇੱਕ ਮੁਸਲਿਮ ਬੈਨ ਵੀ ਆਖਿਆ ਜਾ ਰਿਹਾ ਆ ਉਸ ਨੂੰ ਜਿਹੜਾ ਕੋਰਟ ਦੇ ਵਿੱਚ ਅਦਾਲਤ ਦੇ ਵਿੱਚ ਲੈ ਕੇ ਗਏ ਤੇ ਕੋਰਟ ਨੇ ਉਸ ਨੂੰ ਰੱਦ ਕਰ ਦਿੱਤਾ ਸੀ। ਸੋ ਉਹਨਾਂ ਨੇ ਇੱਕ ਨਵਾਂ ਐਗਜ਼ੀਕਿਊਟਿਵ ਆਰਡਰ ਜਿਹੜਾ ਆ ਉਹ ਸਾਈਨ ਕਰਨ ਜਾ ਰਹੇ ਜੀ ਜੋ ਸੋਸ ਦੇ ਵਿੱਚ ਕਿਹੜੇ ਦੇਸ਼ ਕਿਹੜੇ ਮੁਲਕ ਹੈਗੇ ਨੇ ਉਸ ਦੇ ਬਾਰੇ ਗੱਲਬਾਤ ਆਪਾਂ ਜਿਹੜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਸੋ ਤੁਸੀਂ ਜਿਹੜੀ ਰਾਜਕਨਵੀਰ ਜੀ ਜਿਹੜੀ ਬੈਨ ਦੀ ਨਿਊਜ਼ ਹੈ ਅਪਡੇਟ ਹੋ ਰਹੀ ਹੈ ਮੇਬੀ ਥੋੜੇ ਮਿੰਟਾਂ ਦੇ ਵਿੱਚ ਸਟੋਰੀ ਆ ਜੀ। ਸੋ ਇਹ ਆਪਾਂ ਅੱਜ ਦੀ ਜਿਹੜੀ ਆਖਰੀ ਖਬਰ ਆ ਜਿਹੜਾ ਇਸ ਸੈਗਮੈਂਟ ਵਾਲਾ ਸਾਡਾ ਪ੍ਰੋਗਰਾਮ ਆ ਉਹਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ। ਬੜੀ ਜਿਹੜੀ ਇੰਪੋਰਟੈਂਟ ਖਬਰ ਹੈਗੀ ਆ ਜਿੰਨੇ ਵੀ ਇਮੀਗ੍ਰੈਂਟਸ ਲੋਕ ਹੈਗੇ ਆ ਜਿੱਥੋਂ ਵੀ ਆ ਰਹੇ ਉਹਨਾਂ ਦੇ ਨਾਲ ਰਿਲੇਟਡ ਆ ਕਿਉਂਕਿ ਪਹਿਲਾਂ ਬਹੁਤ ਸਾਰੇ ਲੋਕਾਂ ਨੂੰ ਪ੍ਰੋਬਲਮ ਆਈਆਂ ਸੀ। ਲੋਕ ਡਰਦੇ ਸੀ ਮੈਂ ਗ੍ਰੀਨ ਕਾਰਡ ਹੋਲਡਰ ਆ ਮੈਂ ਸਿਟੀਜ਼ਨ ਆ ਮੈਂ ਟਰੈਵਲ ਕਰਾਂ ਨਾ ਕਰਾਂ ਉਹਦੇ ਬਾਰੇ ਵੀ ਆਪਾਂ ਜਿਹੜਾ ਇਹ ਡਿਸਕਸ ਕਰਾਂਗੇ। ਬਿਲਕੁਲ ਜੀ ਕਈ ਜਿਹੜੇ ਆ ਸਾਨੂੰ ਪੁੱਛ ਰਹੇ ਨੇ ਵੀ ਕੀ ਹੋਵੇਗਾ ਜਿਹੜੇ ਇੱਧਰ ਆ ਰਹੇ ਨੇ ਜਿਹੜੇ ਕੋਈ ਵਿਜ਼ਿਟਰ ਵੀਜ਼ੇ ਦੇ ਉੱਤੇ ਆ ਰਿਹਾ ਹੈ ਜਾਂ ਕਿਸੇ ਵੀਜ਼ੇ ਦੇ ਉੱਤੇ ਆ ਰਿਹਾ ਹੈ ਉਹਨਾਂ ਦਾ ਜਿਹੜਾ ਆ ਉਹ ਕੀ ਬਣੇਗਾ। ਸੋ ਸਾਰਾ ਕੁਝ ਜਿਹੜਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀ ਆਪਾਂ ਸ਼ੁਰੂਆਤ ਜਿਹੜੀ ਉਹ ਕਰਨੀ ਆ। ਤੇ ਹਰਜੋਤ ਜੀ ਅੱਜ ਆਪਾਂ ਸਭ ਤੋਂ ਪਹਿਲਾਂ ਕਿਸ ਦੇ ਉੱਤੇ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਆਪਾਂ ਜਿਹੜੇ ਫਰਾਡ ਹੋ ਰਿਹਾ ਆ ਉਹਦੇ ਬਾਰੇ ਆਪਾਂ ਡਿਸਕਸ ਕਰੀਏ ਵੀ ਇੱਕ ਜਿਹੜਾ ਸਾਊਥ ਕੈਰੋਲੀਨਾ ਦੇ ਵਿੱਚ ਇੱਕ ਬੰਦਾ ਐਜ਼ ਏ ਇਮੀਗ੍ਰੇਸ਼ਨ ਆਫੀਸਰ ਉਹ ਡੀਲ ਕਰ ਰਿਹਾ ਸੀ ਲੋਕਾਂ ਨੂੰ ਪ੍ਰੈਜ਼ੈਂਟ ਕਰ ਰਿਹਾ ਸੀ ਤੇ ਉਹਨ $70,000 ਦੇ ਕਰੀਬ ਜਿਹੜੇ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਹੈਗੇ ਤੇ 6 ਬੰਦਿਆਂ ਨੂੰ ਉਹਨਾਂ ਜਿਹੜਾ ਫਰਾਡ ਦੇ ਵਿੱਚ ਇਨਵੋਲਵ ਕੀਤਾ ਹੈਗਾ। ਉਹਨਾਂ ਦੇ ਪੈਸੇ ਜਿਹੜੇ ਆ ਧੋਖੇ ਧੜੀ ਦੇ ਨਾਲ ਜਿਹੜੇ ਹਥਿਆ ਲਏ ਆ ਜੀ। ਸੋ ਇਹ ਗ੍ਰੀਨਸਵਿਲ ਸਦਰਨ ਸਾਊਥ ਕੈਰੋਲੀਨਾ ਦੇ ਉੱਤੋਂ ਜਿਹੜੀ ਨਿਊਜ਼ ਆ ਰਹੀ ਆ ਵੀ ਉੱਥੇ ਇੱਕ ਬੰਦਾ ਜਿਹੜਾ ਆ ਉਹ ਐਜ਼ ਏ ਇਮੀਗ੍ਰੇਸ਼ਨ ਆਫੀਸਰ ਜਿੱਦਾਂ ਐਕਟ ਕਰ ਰਿਹਾ ਸੀ ਜਿਹਦੇ ਕਰਕੇ ਹੁਣ 6 ਬੰਦਿਆਂ ਨੂੰ ਲੁੱਟਿਆ ਉਹਨਾਂ ਤੋਂ $70,000 ਦੇ ਕਰੀਬ ਜਿਹੜੇ ਆ ਇਹ ਪੈਸੇ ਲੈ ਲਏ। ਜੀ ਸੋ ਇਸ ਤਰੀਕੇ ਦਾ ਜਿਹੜਾ ਇੱਕ ਸਕੈਮ ਆਪਾਂ ਦੇਖਿਆ ਵੀ ਪਹਿਲਾਂ ਵੀ ਬਹੁਤ ਕਈ ਤਰੀਕੇ ਦੇ ਸਕੈਮ ਜਿਹੜੇ ਆਉਂਦੇ ਰਹੇ ਆ ਪਰ ਕਿਉਂਕਿ ਜਿਸ ਤਰੀਕੇ ਦਾ ਮਾਹੌਲ ਬਣਿਆ ਹੁੰਦਾ ਹੈ ਦੇਸ਼ ਦੇ ਵਿੱਚ ਉਹਦੇ ਅਕੋਰਡਿੰਗਲੀ ਜਿਹੜੇ ਸਕੈਮਰ ਨੇ ਜਿਹੜੇ ਲੋਕਾਂ ਨੂੰ ਜਿਹੜਾ ਆ ਉਹ ਧੋਖਾ ਕਰਦੇ ਨੇ ਉਹਨਾਂ ਦੇ ਉੱਤੇ ਜਿਹੜਾ ਉਹਨਾਂ ਦੇ ਪੈਸੇ ਹਥਿਆਉਣ ਦੀ ਕੋਸ਼ਿਸ਼ ਕਰਦੇ ਨੇ ਉਹ ਉਸ ਡਰ ਦਾ ਮਾਹੌਲ ਦਾ ਜਿਹੜਾ ਫਾਇਦਾ ਵੀ ਜਿਹੜਾ ਉਹ ਚੱਕਦੇ ਨੇ ਜਿਸ ਤਰੀਕੇ ਨਾਲ ਇਸੇ ਹੀ ਬੰਦੇ ਨੇ
ਜਿਹੜਾ ਕੀਤਾ ਸਾਊਥ ਕੈਰੋਲੀਨਾ ਦੇ ਵਿੱਚ। ਜਿੱਦਾਂ ਆਪਾਂ ਸ਼ੁਰੂ ਦੇ ਵਿੱਚ ਹੀ ਆਪਾਂ ਕਹਿ ਰਹੇ ਸੀਗੇ, ਜਦੋਂ ਇਹ ਕ੍ਰੈਕਡਾਊਨ ਹੋਣਾ ਸ਼ੁਰੂ ਹੋਇਆ ਸੀਗਾ ਆਈਸ ਵਾਲਿਆਂ ਦੇ ਵੱਲੋਂ, ਵੀ ਕੀ ਬਣੂਗਾ, ਵੀ ਇਹ ਇੱਥੇ ਕਿਸੇ ਨੇ ਨਾਕਾ ਲਾ ਕੇ ਜਿਹੜਾ ਜੀ ਉਹ ਰੋਕ ਰਹੇ ਨੇ, ਕਿਤੇ ਜਿਹੜੇ ਛਾਪੇਮਾਰੀ ਹੋ ਰਹੀ ਆ, ਕਿਸੇ ਫਲਾਈਟਸ ਦੇ ਵਿੱਚ ਜਿਹੜੇ ਉਤਰ ਰਹੇ ਜਿਹੜੇ ਪੈਸੇਂਜਰਸ ਨੇ ਡੋਮੈਸਟਿਕ ਫਲਾਈਟਸ, ਉਹਨਾਂ ਦੇ ਡਾਕੂਮੈਂਟ ਚੈੱਕ ਕਰ ਰਹੇ ਨੇ। ਸੋ ਉਸੇ ਹੀ ਡਰ ਦਾ ਜਿਹੜਾ ਸਹਿਮ ਦਾ ਜਿਹੜਾ ਉਸਨੇ ਫਾਇਦਾ ਚੱਕਿਆ ਆ। ਤੇ ਦੱਸਦੇ ਜਾਈਏ ਵੀ ਜਦੋਂ ਵੀ ਜੇ ਕੋਈ ਮੰਨ ਲਓ ਆਈਸ ਵਾਲਾ ਕਿਸੇ ਨੂੰ ਫੜਨ ਦੇ ਲਈ ਆਉਂਦਾ ਹੈ, ਉਹ ਕਦੀ ਤੁਹਾਡੇ ਕੋਲ ਪੈਸੇ ਨਹੀਂ ਮੰਗਣਗੇ ਵੀ ਅਸੀਂ ਤੁਸੀਂ ਸਾਨੂੰ ਪੈਸੇ ਦੇ ਦਿਓ ਤੇ ਅਸੀਂ ਜਿਹੜਾ ਤੁਹਾਡਾ ਕੇਸ ਆ ਉਸ ਨੂੰ ਰਫਾ ਦਫਾ ਕਰ ਦਿੰਨੇ ਆ, ਜਾਂ ਕੇਸ ਆ ਜਿਹੜਾ ਇੱਧਰ ਉੱਧਰ ਕਰ ਦਿੰਨੇ ਆ। ਹਾਲ ਦੀ ਘੜੀ ਕੋਈ ਇਦਾਂ ਦੀ ਖਬਰ ਆਈ ਨਹੀਂ ਆ, ਪਰ ਇਹ ਜੇ ਕੋਈ ਪੈਸੇ ਮੰਗਦਾ ਹੈ ਤੁਹਾਡੇ ਕਿਸੇ ਵੀ ਤਰੀਕੇ ਦੇ ਕੇਸ ਨੂੰ ਲੈ ਕੇ, ਚਾਹੇ ਹਰਜੋਤ ਜੀ ਚਾਹੇ ਉਹ ਛੋਟੀ ਤੋਂ ਛੋਟੀ ਗੱਲ ਹੋਵੇ ਤੇ ਚਾਹੇ ਆਈਸ ਵਾਲੀ ਜਿਹੜੀ ਉਹ ਗੱਲ ਹੋਵੇ, ਇੱਥੇ ਦੇ ਜਦੋਂ ਸਰਕਾਰੀ ਅਫਸਰ ਜੇ ਤੁਹਾਨੂੰ ਇਸ ਤਰੀਕੇ ਨਾਲ ਕਿਸੇ ਨੂੰ ਫੜਨ ਆਉਂਦੇ ਆ ਤੇ ਉਹ ਪੈਸੇ ਦੀ ਏਦਾਂ ਮੰਗ ਨਹੀਂ ਕਰਦੇ। ਜਿਹੜੀ ਵੀ ਕਾਰਵਾਈ ਹੁੰਦੀ ਆ ਉਹ ਅਦਾਲਤ ਦੇ ਜ਼ਰੀਏ ਜਿਹੜੀ ਆ ਉਹ ਹੁੰਦੀ ਆ, ਕੋਰਟਸ ਦੇ ਵਿੱਚ ਹੁੰਦੀ ਆ। ਸੋ ਸੁਚੇਤ ਰਹਿਣ ਦੀ ਜਿਹੜੀ ਆ ਜੀ ਉਹ ਖਾਸੀ ਜ਼ਰੂਰਤ ਆ। ਨਹੀਂ ਤਾਂ ਜਿਹੜੇ ਜੀ ਕਈਆਂ ਦੀ ਦੇਖੋ ਮਿਹਨਤ ਦੇ ਨਾਲ ਕਮਾਈਆਂ ਕੀਤੀਆਂ ਹੁੰਦੀਆਂ ਆ, ਉਹ ਅਜਾਈ ਇਹੋ ਜਿਹੇ ਸਕੈਮਰਸ ਦੇ ਕੋਲ, ਧੋਖੇਧੜੀ ਵਾਲਿਆਂ ਕੋਲ ਨਾ ਚਲੇ ਜਾਣ, ਤਾਂ ਇਸ ਤੋਂ ਜਿਹੜਾ ਜੀ ਬਚਣ ਦੀ ਜ਼ਰੂਰਤ। ਸੋ ਮਾਈਕਲ ਰੂਜ਼ ਨਾਂ ਦਾ ਬੰਦਾ ਇਹ ਜਿਹੜਾ ਸਾਊਥ ਕੈਰੋਲੀਨਾ ਦੇ ਵਿੱਚ ਪਕੜਿਆ ਗਿਆ ਹੈ, ਗ੍ਰੀਨਸਵਿਲ ਕਾਉਂਟੀ ਦੇ ਵਿੱਚ, ਤੇ ਕਰਦਾ ਕੀ ਸੀ ਵੀ ਵਰਡ ਟੂ ਮਾਊਥ। ਕਈ ਵਾਰ ਹੁੰਦਾ ਨਹੀਂ ਵੀ ਕਈ ਬੰਦੇ ਕਹਿੰਦੇ ਜੀ ਸਾਡੇ ਕੋਲ ਪੇਪਰ ਹੈ ਨਹੀਂ ਜੀ, ਉਹ ਬੰਦਾ ਜਿਹੜਾ ਆ ਉਹ ਕਹਿੰਦਾ ਵੀ ਉਹ ਪੁਲਿਸ ਆਫੀਸਰ ਵੀ ਆ ਤੇ ਕਸਟਮ ਤੇ ਇਮੀਗ੍ਰੇਸ਼ਨ ਆਫੀਸਰ ਵੀ ਆ, ਵੀ ਮੈਂ ਤੁਹਾਨੂੰ ਜਿਹੜਾ ਆ ਉਹ ਵਰਕ ਪਰਮਿਟ ਜਾਂ ਲੀਗਲ ਸਟੇਟਸ ਤੁਹਾਡਾ ਦਵਾ ਦੂੰਗਾ। ਤੇ $70,000 ਦੇ ਕਰੀਬ ਹੁਣ ਲੋਕਾਂ ਤੋਂ ਪੈਸੇ ਲਏ। ਤੇ ਸੋ ਇਦਾਂ ਦਾ ਕੋਈ ਨਹੀਂ ਹੈ ਵੀ ਜਿਹੜਾ ਤੁਹਾਨੂੰ ਕੋਈ ਜੀ ਇਮੀਗ੍ਰੇਸ਼ਨ ਆਫੀਸਰ ਮਿਲ ਜੂਗਾ, ਨਹੀਂ ਜੀ ਮੈਂ ਤੁਹਾਨੂੰ ਜਿਹੜਾ ਹੈਗਾ ਵੀ ਗ੍ਰੀਨ ਕਾਰਡ ਜਾਂ ਵਰਕ ਪਰਮਿਟ ਜਾਂ ਕਿਸੇ ਤਰ੍ਹਾਂ ਦਾ ਤੁਹਾਡਾ ਜਿਹੜਾ ਲੀਗਲ ਸਟੇਟਸ ਦਵਾ ਦੂੰਗਾ। ਸੋ ਮਾਈਕਲ ਰਿਊਜ਼ ਦੇ ਉੱਤੇ ਜਿਹੜੇ ਹੁਣ ਰਾਈਟ ਨਾਓ ਉਹਨੂੰ ਅਰੈਸਟ ਕੀਤਾ ਗਿਆ ਗ੍ਰੀਨਵਿਲ ਕਾਉਂਟੀ ਡਿਟੈਂਸ਼ਨ ਸੈਂਟਰ ਦੇ ਵਿੱਚ, ਤੇ ਕੋਈ ਬੌਂਡ ਨਹੀਂ ਹੈ ਕਿਉਂਕਿ ਜਿਹੜਾ ਇਦਾਂ ਦਾ ਫਰਾਡ ਕਰਦਾ ਉਹਦੇ ਚਾਰजेस ਬਹੁਤ ਆ। ਸੋ ਉਹਨਾਂ ਨੇ ਇੱਕ ਤਾਂ ਟ੍ਰੈਫਿਕਿੰਗ ਦਾ ਫਰਸਟ ਆਫੈਂਸ ਜਿਹੜਾ 4 ਕਾਊਂਟਸ ਦਾ ਲਾਇਆ ਹੈਗਾ, ਬਲੈਕਮੇਲ ਔਰ ਐਕਸਟੋਰਸ਼ਨ ਦਾ ਲਾਇਆ ਹੈਗਾ 4 ਕਾਊਂਟਸ, obtaining signatures of property under false pretense ਇਹ 4 ਕਾਊਂਟਸ ਲਾਏ ਆ, fraudulently ਜਿਹੜਾ ਸ਼ੋ ਕਰ ਰਿਹਾ ਸੀ ਐਜ਼ ਅ ਆਫੀਸਰ ਉਹਦੇ 4 ਕਾਊਂਟ ਲਾਏ ਆ ਜੀ। ਫਿਰ ਇਸੇ ਤਰ੍ਹਾਂ impersonating law enforcement officer 1 ਕਾਊਂਟ ਉਹਦਾ, financial identity fraud 2 ਕਾਊਂਟਸ, alteration sale of fictitious license 1 count, conspiracy 1 count। ਸੋ ਇੰਨੇ ਜ਼ਿਆਦਾ ਜਿਹੜੇ ਚਾਰजेस ਉਹਦੇ ਉੱਤੇ ਲਾਏ ਆ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਕੋਈ ਇਦਾਂ ਦਾ ਜੇ ਕਿਸੇ ਨੂੰ ਖਬਰ ਮਿਲਦੀ ਆ ਜੀ ਆਹ ਹੁੰਦਾ, ਤੇ ਕਿਉਂਕਿ ਇਦਾਂ ਦੀਆਂ ਇਨਸੀਡੈਂਟ ਪਹਿਲਾਂ ਵੀ ਹੋਈਆਂ ਜੀ। ਸੋ ਇਹ ਬਹੁਤ ਧਿਆਨ ਰੱਖਣ ਯੋਗ ਗੱਲ ਆ। ਇਹ ਕੱਲੇ ਆਈਸ ਨੂੰ ਲੈ ਕੇ ਨਹੀਂ, ਹੋਰ ਵੀ ਕਈ ਤਰੀਕੇ ਦੇ ਵਿੱਚ ਜਿਹੜੀ ਆ ਇਹ ਫਰਾਡ ਜਿਹੜੇ ਲੋਕ ਆ ਉਹ ਕਰ ਜਾਂਦੇ ਨੇ। ਚਾਹੇ ਤੁਹਾਨੂੰ IRS ਵਾਲੇ ਵੱਲੋਂ ਬਣ ਕੇ ਕਾਲ ਕਰਨ, ਕਈ ਵਾਰੀ ਹੋਮਲੈਂਡ ਸਿਕਿਉਰਿਟੀ ਵੱਲੋਂ ਬਣ ਕੇ ਤੁਹਾਨੂੰ ਉਹ ਕਾਲ ਕਰ ਦਿੰਦੇ ਨੇ। ਸੋ ਬਚਣ ਦੀ ਜਿਹੜੀ ਹੈ ਜੀ ਜ਼ਰੂਰਤ ਆ। ਜਦੋਂ ਵੀ ਜੇ ਕੋਈ ਤੁਹਾਨੂੰ ਇਦਾਂ ਕਾਲ ਆਉਂਦੀ ਹੈ ਜਿਸ ਦੇ ਵਿੱਚ ਪੈਸੇ ਦੀ ਮੰਗ ਹੋਵੇ ਵੀ ਤੁਹਾਡਾ ਕੋਈ ਵੀ ਚੀਜ਼ ਆ ਉਸ ਨੂੰ ਰਫਾ ਦਫਾ ਕਰ ਦਿੱਤਾ ਜਾਵੇਗਾ, ਤਾਂ ਉੱਥੇ ਸਮਝ ਲੈਣਾ ਚਾਹੀਦਾ ਵੀ ਉਹ ਟੋਟਲੀ ਇੱਕ ਫਰਾਡ ਆ। ਜ਼ਿਆਦਾਤਰ ਜਿਹੜੀਆਂ ਸਰਕਾਰੀ ਏਜੰਸੀਆਂ ਆ ਉਹ ਤੁਹਾਡੇ ਨਾਲ ਚਿੱਠੀਆਂ ਦੇ ਜ਼ਰੀਏ ਜਾਂ ਆਪਣੀ ਵੈਬਸਾਈਟ ਦੇ ਜ਼ਰੀਏ ਤੁਹਾਡੇ ਨਾਲ ਜਿਹੜੀ ਇਤਲਾਹ ਜਿਹੜੀਆਂ ਉਹ ਪਹੁੰਚਾਉਂਦੀਆਂ ਨੇ। ਸੋ ਉਸ ਦਾ ਜੇ ਕੁਝ ਵੀ ਹੋਵੇ ਤਾਂ ਉਸ ਚੀਜ਼ ਦਾ ਜਿਹੜਾ ਇੰਤਜ਼ਾਰ ਕਰਨ ਦੀ ਜ਼ਰੂਰਤ ਹੁੰਦੀ ਆ ਜੀ। ਬਿਲਕੁਲ ਰਾਜਕਰ ਜੀ, ਜਿਹੜੀ ਅਗਲੀ ਖਬਰ ਆਪਾਂ ਸਾਂਝੀ ਕਰੀਏ, ਜਿਹੜੀ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਹੋ ਰਹੀ ਆ ਤੇ ਜਿਹਦੇ ਵਿੱਚ 2 ਭਾਰਤੀ ਮੂਲ ਦੇ ਲੋਕ ਜਿਹੜੇ ਆ ਉਹ ਮਾਰੇ ਵੀ ਗਏ ਆ, ਤੇ ਇੱਕ ਪੰਜਾਬੀ ਜਿਹੜਾ ਸਿੱਖ ਸੀ ਕੈਂਟ ਵਾਸ਼ਿੰਗਟਨ ਦੇ ਵਿੱਚ ਉਹਦੇ ਗੋਲੀ ਮਾਰੀ ਗਈ ਆ। ਤੇ ਇਸ ਨੂੰ ਜਿਹੜਾ ਮੈਂ ਦੇਖ ਰਿਹਾ ਸੀ ਕੱਲ ਫੌਕਸ ਵੀ ਹੋਰ ਵੀ ਜਿਹੜੇ ਮੇਨ ਸਟ੍ਰੀਮ ਮੀਡੀਆ ਆ ਉਹਨਾਂ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਕਵਰ ਕੀਤਾ ਹੈਗਾ ਜੀ। ਇੱਕ ਕਾਰਨ ਇਸ ਦੇ ਪਿੱਛੇ ਇਹੀ ਆ ਵੀ ਰਾਈਟ ਨਾਓ ਇੱਕ ਡਰ ਦਾ ਮਾਹੌਲ ਖਾਸ ਕਰਕੇ ਮਾਈਨੋਰਟੀਜ਼ ਦੇ ਵਿੱਚ, ਜਿਹੜੇ ਖਾਸ ਕਰਕੇ ਬਾਹਰੋਂ ਆ ਕੇ ਰਹਿ ਰਹੇ ਨੇ ਲੋਕ, ਉਹਨਾਂ ਦੇ ਵਿੱਚ ਬਣਿਆ ਹੋਇਆ ਹੈ ਵੀ ਕਿਤੇ ਨਾ ਕਿਤੇ ਜਿਹੜਾ ਰੇਸਿਜ਼ਮ ਦਾ ਮਾਹੌਲ ਆ ਉਹ ਮੁੜ ਕੇ ਕਿਤੇ ਉੱਭਰ ਕੇ ਆਉਣ ਦੇ ਜਿਹੜਾ ਜੀ ਕੋਸ਼ਿਸ਼ ਕਰ ਰਿਹਾ ਆ। ਸਰਕਾਰ ਇਸ ਦੇ ਉੱਤੇ ਕਿਸ ਤਰੀਕੇ ਦੀ ਜਿਹੜੀ ਆ ਉਹ ਕਰਦੇ ਨੇ, ਕਿਸ ਤਰੀਕੇ ਦੇ ਨਾਲ ਇਸ ਦੇ ਉੱਤੇ ਰੋਕ ਲਾਉਂਦੇ ਨੇ, ਵੀ ਕੀ ਇਸ ਨੂੰ ਰੋਕ ਪਾਉਣਗੇ, ਇਹ ਜਿਹੜੇ ਸਵਾਲ ਰਹਿਣਗੇ। ਇਹ ਵੀ ਨਹੀਂ ਆ ਵੀ ਇਹ ਇਕੱਲਾ ਹੁਣ ਹੋ ਰਿਹਾ, ਪਰ ਇਹ ਆ ਵੀ ਥੋੜੇ ਦਿਨਾਂ ਦੇ ਵਿੱਚ ਇੰਨੀਆਂ ਜ਼ਿਆਦੀਆਂ ਵਾਰਦਾਤਾਂ ਜਦੋਂ ਇਹ ਹੋਈਆਂ ਨੇ,
ਉਸ ਨੂੰ ਲੈ ਕੇ ਜਿਹੜਾ ਡਰ ਜਿਹੜਾ ਆ ਉਹ ਜ਼ਰੂਰ ਬਣ ਜਾਂਦਾ ਆ। ਕਿਤੇ ਨਾ ਕਿਤੇ ਇਹ ਹੇਟ ਕ੍ਰਾਈਮ ਜਿਹੜਾ ਰੇਸ਼ਲੀ ਮੋਟੀਵੇਟਡ, ਕਿਉਂਕਿ ਹਰ ਇੱਕ ਇਹੋ ਜਿਹੇ ਕੇਸ ਦੇ ਵਿੱਚ ਉਹਨਾਂ ਨੇ ਕਿਹਾ ਗੋ ਬੈਕ ਟੂ ਯੂਰ ਕੰਟਰੀ, ਇਸ ਦੇ ਵਿੱਚ ਗੋਲੀਆਂ ਚੱਲੀਆਂ। ਇਸ ਤੋਂ ਇਲਾਵਾ ਹੋਰ ਇਦਾਂ ਦੇ ਕਿੰਨੇ ਕੇਸ ਹੁੰਦੇ ਆ ਜਿਹੜੀ ਫਿਜ਼ੀਕਲ ਆਲਟਰਕੇਸ਼ਨ ਯਾਨੀ ਕਿ ਕਿਤੇ ਘਸੁੰਨ ਮੁੱਕੀ ਵੀ ਹੋ ਜਾਂਦੇ ਨੇ। ਕਈ ਜਗ੍ਹਾ ਦੇ ਉੱਤੇ ਕੋਈ ਜਿਹੜੇ ਹਿਸਪੈਨਿਕ ਡਿਸੈਂਟ ਵਾਲੀਆਂ ਔਰਤਾਂ ਕਿਸੇ ਜਗ੍ਹਾ ਤੇ ਸ਼ਾਪਿੰਗ ਕਰ ਰਹੀਆਂ, ਉੱਥੇ ਕਈ ਜਿਹੜੀਆਂ ਹੋਰ ਗੋਰੀਆਂ ਔਰਤਾਂ ਆ ਉਹ ਉਹਨਾਂ ਨੂੰ ਕਹਿ ਰਹੀਆਂ ਨੇ ਗੋ ਬੈਕ ਟੂ ਯੂਰ ਕੰਟਰੀ। ਇਦਾਂ ਦੀਆਂ ਗੱਲਾਂ ਕਿਤੇ ਨਾ ਕਿਤੇ ਆਮ ਹੋ ਰਹੀਆਂ ਆ। ਇਹ ਇੱਕ ਜਿਹੜਾ ਕੰਟਰੀ ਆ ਇਸ ਟਾਈਮ ਡਿਵੀਜ਼ਨ ਦੇ ਉੱਤੇ ਆਇਆ ਹੋਇਆ ਆ। ਕੰਟਰੀ ਜਿਹੜਾ ਰਾਈਟ ਨਾਓ ਡਿਵਾਈਡਡ ਆ। ਇੱਕ ਪਾਸੇ ਇਹ ਇੱਕ ਤਾਂ ਵੈਸੇ ਵੀ ਪੂਰੇ ਵਿਸ਼ਵ ਦੇ ਵਿੱਚ ਇੱਕ ਰਾਸ਼ਟਰਵਾਦ ਦੀ ਲਹਿਰ ਜਿਹੜੀ ਆ ਉਹ ਚੱਲ ਰਹੀ ਆ, ਉਸ ਦੇ ਨਾਲ ਨਾਲ ਜਿਹੜਾ ਜੀ ਇੱਥੇ ਵੀ ਜਿਹੜਾ ਇੱਕ ਇਦਾਂ ਦੀ ਲਹਿਰ ਜਿਹੜੀ ਉਹ ਚੱਲ ਰਹੀ ਆ। ਸੋ ਹਰ ਇੱਕ ਨੂੰ ਹੀ ਬਚਾਅ ਰੱਖਣ ਦੀ ਜਿਹੜੀ ਆ ਉਹ ਜ਼ਰੂਰਤ ਆ। ਜਿੱਦਾਂ ਆਪਾਂ ਪਹਿਲਾਂ ਵੀ ਕਹਿੰਦੇ ਰਹੇ ਆ ਵੀ ਖਾਸ ਕਰਕੇ ਜਦੋਂ ਹੁਣ ਇਦਾਂ ਦੀਆਂ ਵਾਰਦਾਤਾਂ ਵੱਧ ਰਹੀਆਂ ਹੋਣ ਤਾਂ ਕੋਸ਼ਿਸ਼ ਕਰਿਆ ਕਰੋ ਜਦੋਂ ਤੁਸੀਂ ਸੈਰ ਕਰਨ ਜਾਂਦੇ ਹੋ ਜਾਂ ਕੁਝ ਵੀ ਕਰਨ ਜਾਂਦੇ ਹੋ ਜਾਂ ਕਿਤੇ ਵੀ ਘੁੰਮਣ ਜਾਂਦੇ ਹੋ, ਕੋਸ਼ਿਸ਼ ਕਰੋ ਗਰੁੱਪਸ ਦੇ ਵਿੱਚ ਜਿਹੜਾ ਜੀ ਉਹ ਜਾਓ। ਦੋ ਜਾਂ ਦੋ ਤੋਂ ਵੱਧ ਜਾਣੇ ਜਿਹੜੇ ਜੀ ਹੋਵੋ। ਜੇ ਕੋਈ ਇਕੱਲੇ ਆ ਤੇ ਸਮਾਂ ਇਦਾਂ ਦਾ ਨੇਬਰਹੁੱਡ ਦੇ ਉੱਤੇ ਵੀ ਜਿਹੜਾ ਕਾਫੀ ਕੁਝ ਜਿਹੜਾ ਉਸ ਦੇ ਉੱਤੇ ਡਿਪੈਂਡ ਕਰਦਾ ਹੁੰਦਾ ਆ, ਪਰ ਬਚਾਅ ਕਰਨ ਦੇ ਵਿੱਚ ਹੀ ਜਿਹੜਾ ਆ ਉਹ ਬਚਾਅ ਆ। ਸੋ ਇਹ ਚੀਜ਼ ਦੇ ਉੱਤੇ ਜਿਹੜਾ ਵਿਸ਼ੇਸ਼ ਜਿਹੜਾ ਜੀ ਸਾਰਿਆਂ ਨੂੰ ਧਿਆਨ ਦੇਣ ਦੀ ਜ਼ਰੂਰਤ ਆ ਵੀ ਪਹਿਲਾਂ ਸੁਰੱਖਿਆ ਦੇ ਵੱਲ ਜਿਹੜਾ ਜੀ ਉਹ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਅਸੀਂ ਕੋਈ ਤੁਹਾਨੂੰ ਇਥੋਂ ਡਰਾ ਨਹੀਂ ਰਹੇ, ਪਰ ਇੱਕ ਤੁਹਾਨੂੰ ਸਾਵਧਾਨ ਕਰ ਰਹੇ ਹਾਂ ਵੀ ਕਿਉਂਕਿ ਲਗਾਤਾਰ ਵਾਰਦਾਤਾਂ ਦੇ ਵਿੱਚ ਵਾਧਾ ਹੋ ਰਿਹਾ ਆ ਤੇ ਉਸ ਤੋਂ ਬਚਣ ਦੇ ਵਿੱਚ ਹੀ ਜਿਹੜਾ ਜੀ ਆਪਣਾ ਸਾਰਿਆਂ ਦਾ ਉਸ ਦੇ ਵਿੱਚ ਜਿਹੜਾ ਜੀ ਭਲਾ ਹੈਗਾ। ਬਿਲਕੁਲ। ਸੋ ਜਿਸ ਤਰ੍ਹਾਂ ਰਾਜਕਰਨਵੀਰ ਨੇ ਦੱਸਿਆ ਹੀ ਆ ਵੀ ਆਪਾਂ ਬਹੁਤ ਸਾਰੇ ਆਪਣੇ ਬਜ਼ੁਰਗ ਸਵੇਰ ਨੂੰ ਸੈਰ ਕਰਨ ਜਾਂਦੇ ਹੈਗੇ ਆ, ਆਪਣੀ ਮਾਤਾਵਾਂ ਜਾਂ ਭੈਣਾਂ ਸਵੇਰੇ ਸੈਰ ਕਰਨ ਜਾਂਦੀਆਂ, ਸੋ ਅਲਰਟ ਰਹਿਣਾ ਚਾਹੀਦਾ ਹੈ ਜੀ ਜੀ ਜੀ, ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਨਾ ਹੋਵੇ ਤੇ ਤੁਹਾਨੂੰ ਪਤਾ ਲੱਗ ਜਾਏ ਜੇ ਕੋਈ ਸ਼ਰਾਰਤ ਕਰ ਰਿਹਾ ਹੈ। ਜੀ ਜੀ ਬਿਲਕੁਲ। ਹੁਣ ਦੇਖੋ ਇਹ ਜਿਹੜਾ ਸਿਆਟਲ ਦੇ ਵਿੱਚ ਇੱਕ ਪੰਜਾਬੀ ਦੇ ਜਿਹਦੇ ਉਹਨੇ ਗੋਲੀ ਮਾਰੀ ਹੈਗੀ ਆ, ਪਰ ਉਹ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਦੇ ਕੋਈ ਇਦਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਆਪਣੇ ਘਰ ਦੇ ਬਾਹਰ ਉਹ ਆਪਣੀ ਕਾਰ ਤੇ ਕੰਮ ਕਰ ਰਿਹਾ ਸੀ ਜਦੋਂ ਗੋਰੇ ਨੇ ਆ ਕੇ ਇਦਾਂ ਕੀਤਾ। ਹਾਲਾਂਕਿ ਉਹ ਵੀ ਕੈਂਟ ਸ਼ਹਿਰ, ਜਿਹੜੇ ਕੈਂਟ ਦੇ ਵਿੱਚ ਬਹੁਤ ਜ਼ਿਆਦਾ ਪੰਜਾਬੀ ਰਹਿੰਦੇ ਹੈਗੇ ਜੀ ਜੀ ਜੀ। ਸੋ ਇਸੇ ਤਰ੍ਹਾਂ ਫਰਿਜ਼ਨੋ ਚ ਵੀ ਪਿਛਲੇ ਸਾਲਾਂ ਚ ਵੀ ਰਾਜਕਨਵੀਰ ਜੀ, ਜੇ ਦੇਖਿਆ ਜਾਵੇ ਜਦ ਤੋਂ 9/11 ਹੋਇਆ 200 ਤੋਂ ਵੱਧ ਇਨਸੀਡੈਂਟਸ ਹੋਈਆਂ ਜਿਹੜੀਆਂ ਸਿੱਖਾਂ ਦੇ ਅਗੇਂਸਟ ਹੋਈਆਂ। ਸੋ ਇਸੇ ਤਰ੍ਹਾਂ ਮੁਸਲਮਾਨ ਵੀਰਾਂ ਦੇ ਅਗੇਂਸਟ ਵੀ ਬਹੁਤ ਸਾਰੀਆਂ ਹੋਈਆਂ, ਮਸਜਿਦਾਂ ਦੇ ਵੀ ਬਹੁਤ ਸਾਰੀਆਂ ਮਾਈਨੋਰਿਟੀਜ਼ ਦੇ ਖਿਲਾਫ ਜਿਹੜਾ ਇਦਾਂ ਦਾ ਹੋਇਆ ਜੀ। ਇਸੇ ਤਰ੍ਹਾਂ ਇੰਡੀਅਨਸ ਦੇ ਅਗੇਂਸਟ ਵੀ ਬਹੁਤ ਹੋਇਆ ਹੈਗਾ। ਹੁਣ ਇੰਡੀਅਨਸ ਜਿਹੜੇ ਖਾਸ ਕਰਕੇ ਜਿਹੜੇ ਸੌਫਟਵੇਅਰ ਇੰਜੀਨੀਅਰ ਵਗੈਰਾ ਹੈਗੇ ਆ, ਉਹ ਆਲਮੋਸਟ ਹਰ ਸਟੇਟਸ 'ਚ ਹੈਗੇ ਆ ਤੇ ਉੱਥੇ ਬਹੁਤ ਜ਼ਿਆਦਾ ਜਿੱਦਾਂ ਹੁਣ ਇਨਸੀਡੈਂਟਸ ਉਹਨਾਂ ਦੇ ਅਗੇਂਸਟ ਵੀ ਆ ਰਹੀਆਂ ਹੈਗੀਆਂ। ਬਿਲਕੁਲ ਬਿਲਕੁਲ। ਪਿਛਲੇ ਦਿਨੀ ਮਿਲਪੀਟਸ ਦੇ ਵਿੱਚ ਚਾਹੇ ਪਾਰਕਿੰਗ ਨੂੰ ਲੈ ਕੇ ਕਿਸੇ ਨੇ ਗੋਲੀ ਚਲਾ ਦਿੱਤੀ ਸੀਗੀ। ਉਸ ਤੋਂ ਬਾਅਦ ਵਿੱਚ ਕੈਂਸਸ ਦੇ ਵਿੱਚ ਇੱਕ ਜਿਹੜਾ ਗੋਰਾ ਬੰਦਾ ਸੀਗਾ, ਸਨਕੀ ਬੰਦਾ, ਉਸਨੇ ਜਿਹੜੇ 2 ਇੰਡੀਅਨਸ ਆ ਉਹਨਾਂ ਦੇ ਉੱਤੇ ਗੋਲੀਆਂ ਜਿਹੜੀਆਂ ਉਹ ਚਲਾ ਦਿੱਤੀਆਂ। ਸੋ ਇੱਕ ਡਰ ਦਾ ਸਹਿਮ ਦਾ ਮਾਹੌਲ ਜਿਹੜਾ ਜ਼ਰੂਰ ਬਣਿਆ ਹੋਇਆ ਆ ਤੇ ਸਾਰੇ ਜਣੇ ਇਹ ਵੀ ਤਾਂਖ ਦੇ ਵਿੱਚ ਨੇ ਵੀ ਜਿਹੜੀਆਂ ਖਾਸ ਕਰਕੇ ਜਿਹੜੀ ਭਾਰਤੀ ਸਰਕਾਰ ਆ ਉਹ ਵੀ ਇਹਨਾਂ ਨੂੰ ਜਿਹੜਾ ਖਾਸ ਕਰਕੇ ਡੋਨਾਲਡ ਟਰੰਪ ਆ, ਕਿਉਂਕਿ ਉਹਨਾਂ ਦੀ ਨੇੜਤਾ ਹੈਗੀ ਕਿਤੇ ਨਾ ਕਿਤੇ ਜਿਹੜੇ ਉਧਰ ਸਰਕਾਰ ਦੇ ਨਾਲ, ਭਾਰਤੀ ਸਰਕਾਰ ਨਾਲ, ਉਹ ਵੀ ਇਹਨਾਂ ਨੂੰ ਇਸ ਚੀਜ਼ ਦੇ ਪ੍ਰਤੀ ਜਿਹੜਾ ਜਾਗਰੂਕ ਕਰਨ। ਭਾਈ ਕੁਝ ਨਾ ਕੋਈ ਜਿਹੜਾ ਜੀ ਉਹ ਕਮੈਂਟ ਕਰੋ ਇਸ ਦੇ ਉੱਤੇ ਜਾਂ ਰੋਕਣ ਦੇ ਲਈ ਕੋਸ਼ਿਸ਼ ਕਰੋ, ਕਿਉਂਕਿ ਇਹ ਦੇਖਿਆ ਜਾਂਦਾ ਡੋਨਾਲਡ ਟਰੰਪ ਹੋਰ ਛੋਟੀ ਤੋਂ ਛੋਟੀ ਗੱਲ ਦੇ ਉੱਤੇ ਟਵੀਟ ਝੱਟ ਜਿਹੜੇ ਜਾਰੀ ਕਰ ਦਿੰਦੇ ਆ। ਜਦੋਂ ਕਿਊਬੈਕ ਦੇ ਵਿੱਚ ਇੱਕ ਮਸਜਿਦ ਦੇ ਉੱਤੇ ਗੋਲੀਆਂ ਮਾਰ ਕੇ ਉੱਥੋਂ ਦੇ ਲੋਕਾਂ ਨੂੰ, ਮੁਸਲਮਾਨਾਂ ਨੂੰ ਮਾਰ ਦਿੱਤਾ ਗਿਆ ਸੀ, ਉਸ ਦੇ ਉੱਤੇ ਵੀ ਚੁੱਪੀ ਵੱਟੀ ਰੱਖੀ ਆ। ਕੈਂਸਸ ਦੇ ਵਿੱਚ ਜਦੋਂ ਇੱਥੇ ਗੋਲੀ ਮਾਰ ਕੇ ਇੱਕ ਭਾਰਤੀ ਮੂਲ ਦੇ ਬੰਦੇ ਨੂੰ ਮਾਰ ਦਿੱਤਾ ਗਿਆ, ਉਸ ਤੋਂ ਬਾਅਦ ਗੁਜਰਾਤੀ ਮੂਲ ਦੇ ਇੱਕ ਬੰਦੇ ਨੂੰ ਹੋਰ ਨੂੰ ਜਿਹੜਾ ਜੀ ਉਹ ਮਾਰ ਦਿੱਤਾ ਗਿਆ, ਸਿੱਖ ਬੰਦੇ ਦੇ ਉੱਤੇ ਗੋਲੀ ਚੱਲੀ ਆ। ਇਸ ਦੇ ਉੱਤੇ ਜਿਹੜੀ ਉਹਨਾਂ ਨੇ ਚੁੱਪੀ ਵੱਟੀ ਹੋਈ ਆ। ਸੋ ਲੋਕ ਜਿਹੜੇ ਖਾਸ ਕਰਕੇ ਜਿਨ੍ਹਾਂ ਨੇ ਉਹਨਾਂ ਨੂੰ ਸਪੋਰਟ ਕੀਤੀ ਆ ਉਹ ਦੇਖ ਰਹੇ ਨੇ ਵੀ ਇਹ ਚੀਜ਼ ਜਿਹੜੀ ਆ ਗਲਤ ਆ ਤੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਜਿਹੜੀਆਂ ਆ ਉਹ ਦੇਖਣ ਦੀ ਜ਼ਰੂਰਤ ਆ ਵੀ ਚਾਹੇ ਹੁਣ ਤੁਸੀਂ ਇਹਨੂੰ ਸਪੋਰਟ ਕਰਦੇ ਰਹੇ ਹੋ ਵੀ ਕਿਤੇ ਨਾ ਕਿਤੇ ਅੱਖਾਂ ਖੋਲਣੀਆਂ ਚਾਹੀਦੀਆਂ ਵੀ ਇਹ ਸਿਰਫ ਜਿਹੜੀ ਮੈਜੋਰਿਟੀ ਦੇ ਨਾਲ ਜਿਹੜਾ ਚੱਲਣ ਵਾਲਾ ਕਿਤੇ ਨਾ ਕਿਤੇ ਬੰਦਾ ਲੱਗ ਰਿਹਾ ਆ। ਪਰ ਜੇ ਵਾਕਈ ਪੂਰੇ ਅਮਰੀਕਾ ਦਾ ਪ੍ਰੈਜ਼ੀਡੈਂਟ ਬਣਨਾ ਚਾਹੁੰਦਾ ਤੇ ਚਾਹੇ ਛੋਟੀ ਗੱਲ ਆ ਚਾਹੇ ਵੱਡੀ ਗੱਲ ਆ ਤੇ ਉਸ ਦੇ ਉੱਤੇ ਜ਼ਰੂਰ ਇਸ ਨੂੰ ਕੋਈ ਨਾ ਕੋਈ ਟਿੱਪਣੀ ਕਰਨੀ ਚਾਹੀਦੀ ਹੈ। ਜਦੋਂ ਵਿਸਕੌਨਸਨ ਦੇ ਵਿੱਚ ਗੋਲੀਬਾਰੀ ਹੋਈ ਸੀ ਤਾਂ ਪੂਰੇ ਅਮਰੀਕਾ ਭਰ ਦੇ ਵਿੱਚ ਅਮਰੀਕਨ ਫਲੈਗ ਜਿਹੜਾ ਆ ਹਾਫ ਸਟਾਫ ਦੇ ਉੱਤੇ 3 ਦਿਨ ਦੇ ਲਈ ਜਿਹੜਾ ਆ ਉਹਨਾਂ ਨੇ ਝੁਲਾਇਆ ਸੀ। ਪੂਰਾ ਉੱਤੇ ਨਹੀਂ ਸੀ ਅਮਰੀਕਾ ਦਾ ਝੰਡਾ ਜਿਹੜਾ ਝੁਲਦਾ ਰਿਹਾ। ਸੋ ਕਿਤੇ ਨਾ ਕਿਤੇ ਮਾਈਨੋਰਿਟੀਜ਼ ਜਿਹੜੀਆਂ ਉਸ ਚੀਜ਼ ਨੂੰ ਇੱਕ ਦੇਖਦੀਆਂ ਵੀ ਹਾਂ ਘੱਟੋ ਘੱਟ ਸਰਕਾਰ ਸਾਡੇ ਬਾਰੇ ਜਾਗਰੂਕ ਆ, ਸਾਡੇ ਪ੍ਰਤੀ ਜਿਹੜਾ ਜੀ ਉਹ ਸੋਚ ਕੁਛ ਨਾ ਕੁਛ ਪੋਜ਼ਿਟਿਵ ਰੱਖਦੀ ਆ। ਜੀ ਬਿਲਕੁਲ। ਇਹਦੇ ਬਾਰੇ ਹੋਰ ਐਡ ਕਰਦੇ ਜਾਈਏ, ਜਦੋਂ ਸੈਨੇਟਰ ਜੌਨ ਮਕੇਨ ਆ ਉਹਨਾਂ ਨੇ ਵੀ ਇਹ ਕਿਹਾ ਸੀ
ਪਈ ਜਦੋਂ ਇੱਕ ਉਹ ਕਾਂਗਰਸ ਨੂੰ ਐਡਰੈਸ ਕਰ ਰਿਹਾ ਸੀ ਪ੍ਰੈਜ਼ੀਡੈਂਟ ਡੋਨਲਡ ਟਰੰਪ, ਤੇ ਜਿਹੜੇ ਇਮੀਗ੍ਰੈਂਟਸ ਦੇ ਜਿਹੜੇ ਕਰਕੇ ਲੋਕ ਮਾਰੇ ਗਏ ਸੀਗੇ, ਜਿਹੜੇ ਉਹਨਾਂ ਨੂੰ ਸ਼ੋਅ ਕੀਤਾ ਉਹਨੇ ਪੇ ਜੀ ਇਲੀਗਲ ਇਮੀਗ੍ਰੈਂਟਸ ਨੇ ਇਹਨਾਂ ਨੂੰ ਮਾਰਿਆ ਗਿਆ, ਇਹਨਾਂ ਦੇ ਰਿਸ਼ਤੇਦਾਰਾਂ ਨੂੰ ਮਾਰਿਆ ਤੇ ਉਹਨਾਂ ਨੂੰ ਸ਼ੋਅ ਕੀਤਾ ਗਿਆ। ਉਹ ਕਹਿੰਦੇ ਵੀ ਉੱਥੇ ਉਹਨਾਂ ਨੂੰ ਇੰਡੀਅਨ ਫੈਮਿਲੀ ਨੂੰ ਵੀ ਸ਼ੋਅ ਕਰਨਾ ਚਾਹੀਦਾ ਸੀ, ਕਿਉਂਕਿ ਪੇ ਜਿਹੜਾ ਇੱਕ ਇੰਡੀਅਨ ਇੰਜੀਨੀਅਰ ਜਿਹੜਾ ਕੈਂਸਰ ਦੇ ਵਿੱਚ ਮਾਰਿਆ ਗਿਆ ਸੀ, ਉਹਦੇ ਨਾਲ ਵੀ ਸੋਲੀਡੈਰਿਟੀ ਕਰਨੀ ਚਾਹੀਦੀ ਸੀ। ਜੀ 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 ਬਿਲਕੁਲ। ਤੇ ਆਪਾਂ ਜਿਹੜੀ ਹੁਣ ਅਗਲੀ ਗੱਲ ਉਸ ਦੇ ਵੱਲ ਵੀ ਵਧਾਂਗੇ, ਪਰ ਕੁਝ ਕਾਲਰ ਵੀ ਜੁੜੇ ਆਪਣੇ ਨਾਲ, ਆਪਾਂ ਉਹਨਾਂ ਦੀ ਵੀ ਜਿਹੜੀ ਆ ਉਹ ਗੱਲ ਸੁਣਦੇ ਆ। ਹਰਵਿੰਦਰ ਜੀ ਜੁੜੇ ਨੇ ਜੀ, ਇਹਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਦੋਵਾਂ ਵੀਰਾਂ ਨੂੰ ਮੇਰੀ ਕਾਲ ਬੜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਜਿਹੜਾ ਸਵਾਲ ਸੀਗਾ, ਮੈਂ ਆਪਣਾ ਲਾਇਆ ਮੇਰੇ ਫਿੰਗਰ ਨੇ ਸਰ ਇਸ ਮੰਥ ਦੇ ਲਾਸਟ, ਵਕੀਲ ਤੇ ਕਹਿੰਦੇ ਨੇ ਕਿ ਮੈਂ ਉੱਥੇ ਬਾਈ ਏਅਰ ਟਰੈਵਲ ਕਰ ਸਕਦਾ, ਕੋਈ ਦਿੱਕਤ ਨਹੀਂ ਹੋਊਗੀ ਮੈਨੂੰ? ਵੀਰ ਜੀ, ਤੁਹਾਡੇ ਸਵਾਲ ਦਾ ਜਵਾਬ ਤੁਹਾਡਾ ਵਕੀਲ ਹੀ ਜਿਹੜਾ ਆ ਉਹ ਸਹੀ ਤਰੀਕੇ ਦੇ ਨਾਲ ਜਿਹੜਾ ਆ ਉਹ ਕਰ ਸਕਦੇ ਨੇ, ਕਿਉਂਕਿ ਜਿਹੜਾ ਲੀਗਲ ਮੈਟਰ ਆ ਉਸ ਦੀ ਜਿਹੜੀ ਜਾਣਕਾਰੀ ਉਹਨਾਂ ਦੇ ਕੋਲ ਹੁੰਦੀ ਆ, ਵੀ ਟਰੈਵਲ ਕਰ ਸਕਦੇ ਹੋ ਨਹੀਂ ਕਰ ਸਕਦੇ ਹੋ, ਕੀ ਤੁਹਾਡਾ ਕੇਸ ਆ। ਹਰ ਇੱਕ ਦਾ ਕੇਸ ਵੱਖੋ ਵੱਖਰਾ ਹੁੰਦਾ ਹੈ। ਸੋ ਆਪੋ ਆਪਣੇ ਜਿਹੜੇ ਇਮੀਗ੍ਰੇਸ਼ਨ ਅਟਰਨੀਜ਼ ਆ, ਪਲੀਜ਼ ਉਹਨਾਂ ਨੂੰ ਆਪਣੇ ਜਿਹੜੇ ਆ ਤੁਸੀਂ ਸਵਾਲ ਜਿਹੜਾ ਇਹ ਬਾਰੇ ਪੁੱਛਿਆ। ਸੋ ਬਿਲਕੁਲ ਰਾਜਕਨਵੀਰ ਜੀ, ਇਹ ਤੋਂ ਅਗਲੀ ਖਬਰ ਜਿਹੜੀ ਆਪਾਂ ਸਰੋਤਿਆਂ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਹੈਗੀ ਆ H1B ਵੀਜ਼ਾ, ਜਿਹੜਾ ਉਹਦੇ ਨਾਲ ਰਿਲੇਟਡ ਆ ਜੀ। ਸੋ ਉਹਦੇ ਨਾਲ ਜਿਹੜੇ H1B ਵੀਜ਼ੇ ਤੇ ਲੋਕ ਆਏ ਹੋਏ ਆ ਜਾਂ ਜਿਨ੍ਹਾਂ ਨੇ ਆਣਾ ਆ, ਉਹਨਾਂ 'ਚ ਵੀ ਬੜੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈਗਾ। ਬਿਲਕੁਲ ਜੀ, ਦਹਿਸ਼ਤ ਦਾ ਮਾਹੌਲ ਬਣਨਾ ਹੈ, ਕਿਉਂਕਿ ਪ੍ਰੀਮੀਅਮ ਪ੍ਰੋਸੈਸਿੰਗ ਇੱਕ ਐਸਾ ਹਥਿਆਰ ਆ ਜਿਹੜੀ ਇੱਥੇ ਦੀਆਂ ਕੰਪਨੀਆਂ ਦੇ ਕੋਲ। ਜੇ ਕਿਸੇ ਦਾ ਤੁਸੀਂ H1B ਵੀਜ਼ਾ ਅਪਲਾਈ ਕਰਦੇ ਹੋ ਤਾਂ 2 ਵੀਕਸ ਦੇ ਵਿੱਚ ਪਤਾ ਲੱਗ ਜਾਂਦਾ ਆ ਵੀ ਉਸ ਬੰਦੇ ਦਾ H1B ਵੀਜ਼ਾ ਅਪਰੂਵ ਹੋਇਆ ਆ ਕਿ ਨਹੀਂ ਹੋਇਆ। ਅਦਰਵਾਈਜ਼ ਉਹਨਾਂ ਨੂੰ 4-4 5-5 ਕਈ ਵਾਰੀ 6-6 ਮਹੀਨੇ ਜਿਹੜਾ ਇੰਤਜ਼ਾਰ ਕਰਨਾ ਪੈਂਦਾ ਦੱਸਣ ਦੇ ਲਈ ਵੀ ਲੋਟਰੀ ਦੇ ਵਿੱਚ ਇਹਨਾਂ ਦਾ ਨਾਮ ਆਇਆ ਆ, H1B ਲੋਟਰੀ ਦੇ ਵਿੱਚ ਕਿ ਨਹੀਂ ਆਇਆ ਆ। ਤੇ ਕੰਪਨੀਆਂ ਇਸ ਕਰਕੇ ਕਿਤੇ ਨਾ ਕਿਤੇ ਕੁਰਲਾ ਵੀ ਰਹੀਆਂ ਆ। ਇਸ ਵਰੇ ਦੀ ਜਿਹੜੀ 3 ਅਪ੍ਰੈਲ ਜਿਹੜੀ ਹੈਗੀ ਆ, ਉਸ ਦਿਨ ਤੋਂ ਬਾਅਦ ਦੇ ਵਿੱਚ ਜਿਹੜਾ ਬਿਆਨ ਆਇਆ ਆ USCIS ਦੇ ਵੱਲੋਂ ਤੇ ਇਹਨਾਂ ਦੇ ਜਿਹੜੇ ਹੁਕਮ ਦੇ ਪ੍ਰਸ਼ਾਸਨ ਦੇ, ਉਹਨਾਂ ਨੇ ਆਖਿਆ ਵੀ ਜਿਹੜੀ ਪ੍ਰੀਮੀਅਮ ਪ੍ਰੋਸੈਸਿੰਗ ਆ ਉਸ ਨੂੰ ਉਹਨਾਂ ਨੇ ਰੱਦ ਕਰ ਦੇਣਾ ਆ। ਜਿਹੜਾ ਜੀ ਉਸ ਦਿਨ ਤੋਂ ਬਾਅਦ ਟੈਂਪਰੇਰੀਲੀ, ਇਹ ਨਹੀਂ ਦੱਸਿਆ ਕਿੰਨੇ ਚਿਰ ਦੇ ਲਈ, ਪਰ 3 ਅਪ੍ਰੈਲ ਤੋਂ ਬਾਅਦ ਦੇ ਵਿੱਚ ਜਿੰਨੇ ਵੀ H1B ਵੀਜ਼ਾ ਅਪਲਾਈ ਕਰਨਾ ਆ, ਉਸ ਦੀ ਜਿਹੜੀ ਪ੍ਰੀਮੀਅਮ ਪ੍ਰੋਸੈਸਿੰਗ ਜਿਹੜੀ ਆ ਉਹ ਨਹੀਂ ਹੋਵੇਗੀ। ਯੂਜੂਲੀ 1 ਅਪ੍ਰੈਲ ਜਾਂ 2 ਅਪ੍ਰੈਲ ਨੂੰ ਹੀ ਜਿਹੜੀ ਹੈ H1B ਵੀਜ਼ਾ ਫਾਈਲ ਕਰਨ ਦੀਆਂ ਤਰੀਕਾਂ ਜਿਹੜੀਆਂ ਆ ਉਹ ਖੋਲਦੀਆਂ ਨੇ। ਉਸ ਤੋਂ ਪਹਿਲਾਂ ਕਹਿੰਦੇ ਸਾਰਿਆਂ ਦੀਆਂ ਫਾਈਲਸ ਰੈਡੀ ਕਰ ਲੈਂਦੀਆਂ ਨੇ ਕੰਪਨੀਆਂ, ਤੇ ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਆ ਉੱਥੇ USCIS ਨੂੰ ਘੱਲਿਆ ਜਾਂਦਾ ਹੈ। ਜੀ ਬਿਲਕੁਲ। ਸੋ ਅਪ੍ਰੈਲ 3 ਤੋਂ ਜਿਹੜੀ ਪ੍ਰੀਮੀਅਰ ਪ੍ਰੋਸੈਸਿੰਗ ਆ ਉਹ ਬੰਦ ਕਰਨ ਜਾ ਰਹੇ ਆ 6 ਮਹੀਨੇ ਦੇ ਲਈ। ਇਹਦੇ ਲਈ ਤੁਹਾਨੂੰ $1225 ਜਿਹੜੇ ਐਕਸਟਰਾ ਦੇਣੇ ਪੈਂਦੇ ਸੀ, ਜਿਹਦੇ ਨਾਲ ਉਹ 15 ਦਿਨਾਂ ਦੇ ਵਿੱਚ ਜਾਂ 3 ਵੀਕ ਦੇ ਵਿੱਚ ਤੁਹਾਡੀ ਜਿਹੜੀ ਉਹ ਐਪਲੀਕੇਸ਼ਨ ਆ ਪ੍ਰੋਸੈਸ ਕਰ ਦਿੰਦੇ ਸੀ। ਸੋ ਇੰਡੀਆ ਦੇ ਵਿੱਚ ਵੀ ਬੜਾ ਇਹਦਾ ਫਾਈਨੈਂਸ਼ੀਅਲੀ ਹਿੱਟ ਹੋ ਰਿਹਾ। ਕਹਿੰਦੇ ਇੰਡੀਆ ਦੀ ਜਿਹੜੀ IT ਇੰਡਸਟਰੀ ਆ $150 ਬਿਲੀਅਨ ਦੀ ਆ, IT ਆਊਟਸੋਰਸਿੰਗ ਇੰਡਸਟਰੀ ਜਿਹੜੀ ਆ। ਸੋ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਅਸਰ ਪੈਣਾ ਆ। ਪਰ ਜਿਹੜੀ USCIS ਹੈਗੇ ਆ, ਉਹ ਕਹਿੰਦੇ ਆ ਵੀ ਇਹਦਾ ਰੀਜ਼ਨ ਇੱਕ ਇਹ ਵੀ ਆ ਵੀ ਜਿਹੜੀਆਂ ਹੋਰ ਪਟੀਸ਼ਨਸ ਹੈਗੀਆਂ ਉਹ ਬਹੁਤ ਲੰਮੇ ਟਾਈਮ ਤੇ ਚੱਲ ਜਾਂਦੀਆਂ ਆ। ਇਸ ਕਰਕੇ ਅਸੀਂ ਚਾਹੁੰਦੇ ਆ ਵੀ ਸਾਰੀਆਂ ਜਿਹੜੀਆਂ ਪਟੀਸ਼ਨ ਆ, ਚਾਹੇ ਕਿਸੇ ਦੀ ਫੈਮਿਲੀ ਦੀ ਆ, ਹਸਬੈਂਡ ਵਾਈਫ ਆ ਜਾਂ ਹੋਰ ਆ, ਉਹਨਾਂ ਨੂੰ ਸੇਮ ਟਾਈਮ ਹੀ ਦਿੱਤਾ ਜਾਵੇ। ਜੀ ਬਿਲਕੁਲ, ਕਹਿੰਦੇ ਤਾਂ ਹੈਗੇ ਨੇ, ਪਰ ਮੈਂ ਕਿਸੇ ਵੀ ਚੀਜ਼ ਦੇਖ ਰਿਹਾ ਵੀ ਜਿਹੜੇ $1225 ਦੀ ਤੁਸੀਂ ਗੱਲ ਕੀਤੀ ਹੈ, ਇਹ ਵੀ ਕਿਤੇ ਨਾ ਕਿਤੇ ਇਹ ਗਵਾ ਰਹੇ ਨੇ ਜਿਹੜੇ ਪ੍ਰਸ਼ਾਸਨ ਵਾਲੇ, ਕਿਉਂਕਿ ਜਿਹਨੇ ਵੀ ਪ੍ਰੀਮੀਅਮ ਪ੍ਰੋਸੈਸਿੰਗ ਦੇ ਲਈ ਇਹ ਵਾਲੀ ਫੀਸ ਭਰਨੀ ਆ ਉਹ ਉਹਦੀ ਲੱਗ ਹੀ ਜਾਣੀ ਆ, ਉਹ ਮੁੜ ਕੇ ਨਹੀਂ ਆਉਂਦੀ। ਬਾਕੀ ਜਿਹੜਾ ਕੋਈ H1B ਵੀਜ਼ਾ ਅਪਲਾਈ ਕਰਦਾ ਹੁੰਦਾ ਆ ਤੇ ਜੇ ਉਸਦਾ ਵੀਜ਼ਾ ਲੱਗ ਜਾਂਦਾ ਤੇ ਉਹ ਫੀਸ ਰੱਖ ਲੈਂਦੇ ਨੇ, ਤੇ ਜਿਹਦਾ ਵੀਜ਼ਾ ਨਹੀਂ ਲੱਗਦਾ ਉਹਦੀ H1B ਵਾਲੀ ਜਿਹੜੀ ਫੀਸ ਆ ਉਹ ਵਾਪਸ ਜਿਹੜੀ ਉਹ ਕਰ ਦਿੱਤੀ ਜਾਂਦੀ ਆ। ਪ੍ਰੀਮੀਅਮ ਪ੍ਰੋਸੈਸਿੰਗ ਜਿਹੜੇ ਇਹਨਾਂ ਨੇ ਇੱਕ ਤਰੀਕਾ ਬਣਾਇਆ ਹੋਇਆ ਹੈ, ਜਿੱਦਾਂ ਦੱਸ ਹੀ ਰਹੇ ਆ ਵੀ 2 ਵੀਕ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਨੇ ਵੀ ਉਹ ਲੱਗਦਾ ਆ ਕਿ ਨਹੀਂ ਲੱਗਦਾ ਆ। ਸੋ ਇਸ ਨੂੰ ਲੈ ਕੇ ਇੱਕ ਜ਼ਰੂਰ ਜਿਹੜੀ ਚਿੰਤਾ ਆ ਉਹ ਬਣੀ ਹੋਈ ਆ। ਸੋ ਇਹਦੇ ਸੰਬੰਧ ਵਿੱਚ ਇੱਕ ਕ੍ਰਿਸ ਲక్ష్ਮੀਕਾਂਤ ਚੇਅਰਮੈਨ ਹੈਗੇ ਜਿਹੜੇ ਹੈਡ ਹੰਟਰਸ ਆਫ ਇੰਡੀਆ ਦੇ, ਉਹ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਜਿਹੜੀ US ਗਵਰਨਮੈਂਟ ਇਹ ਕਲੀਅਰਲੀ ਮੈਸੇਜ ਦੇ ਰਹੀ ਆ ਵੀ ਜਿਹੜਾ H1B ਵੀਜ਼ਾ ਆ ਇਹ ਹੁਣ ਆਉਣ ਵਾਲੇ ਸਮੇਂ 'ਚ ਤੁਹਾਨੂੰ ਕੇਅਰਫੁਲ ਰਹਿਣਾ ਪਊਗਾ। ਜੀ, ਤੇ ਇੱਕ ਜਿਹੜਾ ਚਾਰਟ ਸਾਹਮਣੇ ਸੀਗਾ ਉਸ ਦੇ ਵਿੱਚ ਦੇਖ ਰਿਹਾ ਸੀਗਾ ਵੀ ਕਿਹੜੀਆਂ ਕੰਪਨੀਆਂ ਜਿਹੜੀਆਂ ਇੰਡੀਆ ਦੀਆਂ ਜਿਹੜੀਆਂ ਆਊਟਸੋਰਸਿੰਗ ਕੰਪਨੀਆਂ ਆ ਉਹ ਸਭ ਤੋਂ ਜ਼ਿਆਦਾ H1B ਵੀਜ਼ਾਸ ਅਪਲਾਈ ਕਰਦੀਆਂ ਆ।
ਜਿਨ੍ਹਾਂ ਦੇ ਵਿੱਚ ਇਨਫੋਸਿਸ ਦਾ ਨਾਂ ਸਭ ਤੋਂ ਉੱਤੇ ਹੈ। 33,000 ਤੋਂ ਵੱਧ ਜਿਹੜੇ H1B ਵੀਜ਼ਾਸ ਜਿਹਨਾਂ ਨੇ 2016 ਦੇ ਵਿੱਚ ਕੀਤੇ ਆ। ਫਿਰ ਟਾਟਾ ਨੇ 16,553 ਕੀਤੇ ਆ, IBM ਨੇ 13,600। ਬਿਲਕੁਲ, ਵਿਪਰੋ, ਐਕਸੈਂਚਰ, ਡੈਲਟ, HCL, ਟੈਕ ਮਹਿੰਦਰਾ, ਬਹੁਤ ਸਾਰੀਆਂ ਜਿਹੜੀਆਂ ਅਜਿਹੀਆਂ ਕੰਪਨੀਆਂ ਨੇ ਆਪਾਂ ਜਿਹੜੀਆਂ ਸਿਰਫ ਤੇ ਸਿਰਫ ਆਪਾਂ ਜੇ ਕਹੀਏ ਵੀ ਜਿਨ੍ਹਾਂ ਦੇ ਵਿੱਚ ਆਪਾਂ ਦੇਖੀਏ ਵੀ ਪਹਿਲੀਆਂ 2 ਕੰਪਨੀਆਂ ਆ ਉਹ ਇੰਡੀਅਨ ਜਿਹੜੀਆਂ ਕੰਪਨੀਆਂ, ਉਸ ਤੋਂ ਬਾਅਦ ਦੇ ਵਿੱਚ ਵਿਪਰੋ ਵੀ ਉੱਥੋਂ ਦੀ ਆ ਜਾਂਦੀ ਆ, ਤੇ ਬਾਕੀ ਇੱਥੇ ਦੀਆਂ ਕੰਪਨੀਆਂ ਵੀ ਹੈਗੀਆਂ ਜਿੱਦਾਂ ਗੂਗਲ ਵਰਗੀਆਂ ਨੇ, ਫੇਸਬੁੱਕ, ਐਮਾਜ਼ਨ, ਇੰਟਲ, ਉਹਨਾਂ ਦੀਆਂ ਕੁਝ ਹਜ਼ਾਰ, 4-4 ਹਜ਼ਾਰ, ਕਿਸੇ ਦਾ 2-2, 3-3 ਹਜ਼ਾਰ ਜਿਹੜੇ ਬਹੁਤ ਘੱਟ ਜਿੱਦਾਂ ਉਹਨਾਂ ਦੇ ਹਿਸਾਬ ਦੇ ਨਾਲ ਆ। ਪਰ ਸਭ ਤੋਂ ਜ਼ਿਆਦਾ H1B ਵੀਜ਼ਾ ਦੇ ਉੱਤੋਂ ਜਿਹੜੀਆਂ ਇੰਡੀਆ ਦੀਆਂ ਆਊਟਸੋਰਸਿੰਗ ਕੰਪਨੀਆਂ ਆ ਉਹ ਕਰਦੀਆਂ ਆ। ਸੋ ਇਸ ਦੇ ਕਰਕੇ ਜਿਹੜਾ ਇੰਤਜ਼ਾਰ ਜ਼ਿਆਦਾ ਕਰਨਾ ਪਵੇਗਾ, ਤੇ ਕੰਪਨੀਆਂ ਇਹ ਚਾਹੁੰਦੀਆਂ ਹੁੰਦੀਆਂ ਵੀ ਚੱਲ $1225 ਤਾਂ ਤੁਸੀਂ ਲੈ ਲਓ, ਪਰ ਸਾਨੂੰ ਦੱਸ ਦਿਓ ਵੀ ਇਹ ਬੰਦੇ ਦਾ H1B ਵੀਜ਼ਾ ਹੋਣਾ ਆ ਕਿ ਨਹੀਂ ਹੋਣਾ। ਉਹ ਕਹਿੰਦੇ ਵੀ $1225 ਦੇ ਕੇ ਸਾਨੂੰ ਇਹ ਪਤਾ ਲੱਗ ਜਾਂਦਾ ਘੱਟੋ ਘੱਟ ਵੀ ਬੰਦੇ ਨੂੰ 4 ਮਹੀਨੇ ਦੇ ਲਈ ਇੱਥੇ ਰੱਖਣਾ ਹੈ ਜਾਂ ਇਸ ਨੂੰ ਜਿਹੜਾ ਪਰਮਾਨੈਂਟ ਜਿਹੜਾ ਹੈ ਉਹ ਰੱਖਿਆ ਜਾ ਸਕਦਾ ਹੈ। ਸੋ ਕੰਪਨੀਆਂ ਨੂੰ ਵੀ ਇਦਾਂ ਲੱਗ ਰਿਹਾ ਵੀ ਜੇ ਹੁਣ ਅਸੀਂ ਨਹੀਂ ਕਰਾਂਗੇ, 4-4, 5-5 ਮਹੀਨੇ ਦਾ ਇੰਤਜ਼ਾਰ ਹੋਵੇਗਾ ਤਾਂ ਸਾਨੂੰ ਘੱਟੋ ਘੱਟ 19 ਮਹੀਨੇ ਦੀ ਤਨਖਾਹ ਤਾਂ ਦੇਣੀ ਹੀ ਪਵੇਗੀ, ਤਾਂ ਹੀ ਬੰਦੇ ਨੂੰ ਕਹਿਣਗੇ ਵੀ ਹਾਂ ਅਸੀਂ ਤੁਹਾਨੂੰ ਪਰਮਾਨੈਂਟ ਕਰਾਂਗੇ, ਨਹੀਂ ਕਰਾਂਗੇ। ਸੋ ਇਹ ਇੱਕ ਚੀਜ਼ ਜਿਹੜੀ ਆ ਕੰਪਨੀਆਂ ਆ ਉਹ ਤਾਂ ਕਰਕੇ ਉਹ ਵੀ ਕਰਲਾ ਰਹੀਆਂ ਨੇ ਕਿਉਂਕਿ ਲੱਖਾਂ ਹੀ ਡਾਲਰ ਜਿਹੜੇ ਆ ਉਹਨਾਂ ਦੇ ਇਸ ਤਰੀਕੇ ਦੇ ਨਾਲ ਜਿਹੜੇ ਉਹ ਲੱਗਦੇ ਆ, ਨਹੀਂ ਤਾਂ ਇਕੱਲੇ ਦੇ ਉੱਤੇ 1225। ਉਹ ਜਦੋਂ ਉਹਨਾਂ ਦੀ ਮੀਟਿੰਗ ਹੋਈ, ਉਸ ਮੀਟਿੰਗ ਤੋਂ ਥੋੜੇ ਟਾਈਮ ਬਾਅਦ ਹੀ ਜਿੱਦਾਂ ਜਿਹੜੀ ਆ ਉਹਨਾਂ ਨੇ ਇਹ ਅਨਾਉਂਸ ਕਰ ਦਿੱਤਾ ਵੀ ਜਿਹੜੇ H1B ਵੀਜ਼ਾ ਵਾਲੇ ਆ ਉਹਨਾਂ ਦੀ ਜਿਹੜੀ ਪ੍ਰੀਮੀਅਰ ਪ੍ਰੋਸੈਸਿੰਗ ਆ ਉਹਨੂੰ ਅਸੀਂ ਜਿਹੜਾ ਰਿਮੂਵ ਕਰਨ ਜਾ ਰਹੇ ਆ। ਜੀ ਤੇ ਜਮੋਂ ਜੀ ਆਪਾਂ ਪ੍ਰੋਗਰਾਮ ਨੂੰ ਇਸੇ ਤਰੀਕੇ ਦੇ ਨਾਲ ਜਿਹੜਾ ਜਾਰੀ ਰੱਖਾਂਗੇ। ਇਸ ਤੋਂ ਬਾਅਦ ਦੇ ਵਿੱਚ ਆਪਾਂ ਇਮੀਗ੍ਰੇਸ਼ਨ ਜਿਹੜਾ ਆਰਡਰ ਆਇਆ ਹੈ ਉਸ ਦੇ ਉੱਤੇ ਵੀ ਆਪਣੇ ਸਰੋਤਿਆਂ ਦੇ ਨਾਲ ਜਿਹੜੀ ਉਹ ਗੱਲ ਕਰਾਂਗੇ। ਇੱਕ ਛੋਟੀ ਜਿਹੀ ਬ੍ਰੇਕ ਦਾ ਜਿਹੜਾ ਵੇਲਾ ਹੋ ਚੁੱਕਾ ਹੈ, ਆਪਾਂ ਇੱਕ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਸਰੋਤਿਆਂ ਅਸੀਂ ਮੁੜ ਕੇ ਫਿਰ ਵਾਪਸ ਆਉਂਦੇ ਆ। ਪ੍ਰੋਗਰਾਮ ਅੱਜ ਦੀ ਸਵੇਰੇ ਇਦਾਂ ਹੀ ਜਿਹੜਾ ਚੱਲਦਾ ਰਹੇਗਾ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਆਵਾਜ਼ ਥੱਲੇ ਕਿਹਦੀ? ਆਪਣੀ ਜਨਤਾ ਨਹੀਂ ਬਾਤ ਪਤਾ ਨਹੀਂ, ਸੁਣਨਾ ਪੈਣਾ। ਜਗਮੋਹਨ ਜੀ ਸੌਰੀ ਤੂੰ ਯਾਰ ਜਗਮੋਹਨ ਜੀ ਕਿਹਨਾਂ insurance, health insurance, life insurance, commercial insurance, home insurance, health insurance, Khalsa Insurance. For more information, call 408-272-2500, 408-272-2500, or visit khalsainsurance.com. ਹਾਂਜੀ, ਕੀ ਗੱਲ? ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530-777-6737 ਤੇ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1000 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਬਾਹਰਲੀ ਸਟੇਟ ਤੋਂ ਆਏ ਵਿਦਿਆਰਥੀਆਂ ਨੂੰ 에ਅਰਪੋਰਟ ਤੋਂ ਪਿਕਅਪ ਵੀ ਕਰਦੇ ਹਨ ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 530-323-56, 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ ਜਿਨ੍ਹਾਂ ਨੂੰ 40 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530-751-5115, 5307515115, ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਹੈ। ਐਲਗੋ ਵੇਰੀਏ ਤੋੜਾ ਫਿਰਦਾ, ਮੋਟਰ ਭਾਲਦਾ ਹੈ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸ।
ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ ਯੂਐਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ ਭਰਜਾਈ ਉਡੀਕਦੀ। ਯੂਐਸ ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 6862664। ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋ, ਕੈਲੀਫੋਰਨੀਆ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ ਐਮਡੀ ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜਨ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਤੱਖਰ ਅਰਜਨ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, ਡੀਓਟੀ ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਆਰਥਰਾਈਟਿਸ, ਬੈਕ ਨੈਕ ਪੇਨ, ਮੈਂਟਲ ਇਲਨੈਸ, ਈਕੇਜੀ, ਬਲੱਡ ਵਰਕ, ਯੂਰਿਨ ਐਨਾਲਿਸਿਸ, ਟੀਬੀ ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਆਪਣੀ ਸਕਿਨ, ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ ਤੇ ਉਸ ਦੇ ਨਾਲ ਭਾਰ ਘਟਾਉਣ ਦੇ ਵਿੱਚ ਵੀ ਇਹ ਤੁਹਾਡੀ ਮਦਦ ਕਰਨਗੇ। ਵਧੇਰੇ ਜਾਣਕਾਰੀ ਦੀ ਕਾਲ ਕਰੋ 9166 688 8888 916 688 8888। ਤੱਖਰ ਅਰਜਨ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਸਮੁੰਦਰਾਂ ਤੋਂ ਪਾਰ ਜਿਸਦੀ ਗੂੰਜੇ ਆਵਾਜ਼, ਮਹਿਫਲਾਂ ਸਜਾਵੇ ਜਿਸਦੀ ਮਿੱਠੀ ਆਵਾਜ਼, ਮਾਂ ਬੋਲੀ ਨੂੰ ਬਚਾਵੇ ਉਹ ਸੁਨਹਿਰੀ ਆਵਾਜ਼, ਜੋੜੇ ਸਭ ਨੂੰ ਵਿਰਸੇ ਨਾਲ ਉਹ ਆਵਾਜ਼ ਜੋ ਸਭ ਦੇ ਮਨ ਨੂੰ ਭਾਵੇ, ਉਹ ਆਵਾਜ਼ ਸਿਰਫ ਪੰਜਾਬੀ। ਚਲੋ, ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸਰੋਤਿਓ, ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਰਦੇ ਹਾਂ। ਪ੍ਰੋਗਰਾਮ ਅੱਜ ਦੀ ਸਵੇਰ ਤੇ ਮੇਰੇ ਨਾਲ ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਪੰਜਾਬੀ ਰੇਡੀਓ ਯੂਐਸਏ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਜਿਹੜੇ ਸਾਡੇ ਨਾਲ ਫੇਸਬੁੱਕ ਤੇ ਵੀ ਜੁੜੇ ਹੋਏ ਆ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ। ਤੇ ਫੇਸਬੁੱਕ ਦੇ ਉੱਤੇ ਸਾਨੂੰ ਕੁਐਸਚਨਸ ਬਹੁਤ ਆ ਰਹੇ ਆ ਜੀ। ਇੱਕ ਜਿਹੜੇ ਆਪਾਂ ਫਰਾਡ ਹੋ ਰਹੇ ਆ ਰਾਜਕਨ ਵੀਰ ਜੀ, ਇੱਕ ਸਾਡੇ ਸਰੋਤੇ ਦੀ ਇਹ ਵੀ ਮੈਸੇਜ ਆਇਆ ਹੈਗਾ ਵੀ ਬਹੁਤ ਸਾਰੇ ਜਿਹੜੇ ਲੋਕ ਹੈਗੇ ਕਈ ਉਹ ਆਪਣੇ ਆਪ ਨੂੰ ਵਕੀਲ ਸ਼ੋਅ ਕਰਦੇ ਜਦ ਕਿ ਉਹ ਵਕੀਲ ਨਹੀਂ ਹੁੰਦੇ। ਦੈਟਸ ਟਰੂ। ਸੋ ਉਹ ਵੀ ਪਲੀਜ਼ ਮੇਕ ਸ਼ੋਰ ਕਰੋ ਜਦੋਂ ਤੁਸੀਂ ਕੋਈ ਵਕੀਲ ਹਾਇਰ ਕਰਦੇ ਆ, ਜਿਹੜਾ ਤੁਸੀਂ ਸਟੇਟ ਦੇ ਜਿਹੜੇ ਆਫਿਸਰਸ ਹੈਗੇ ਆ ਉੱਥੋਂ ਤੁਸੀਂ ਆਨਲਾਈਨ ਚੈੱਕ ਕਰ ਸਕਦੇ ਆ ਜੀ 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 ਤੇ ਇਹਦਾ ਵੈਲਿਡ ਲਾਇਸੈਂਸ ਆ ਜਾਂ ਨਹੀਂ ਆ, ਜਾਂ ਮੇਕ ਸ਼ੋਰ ਕਰੋ ਕਿਸੇ ਉਹਨੂੰ ਵੀ ਪੁੱਛ ਕੇ ਵੀ ਕਿੱਦਾਂ ਦਾ ਉਹ ਵਕੀਲ ਹੈਗਾ ਆ। ਇਦਾਂ ਨਾ ਹੋਵੇ ਕੋਈ ਪੈਰਾਲੀਗਲ ਜਾਂ ਕੋਈ ਜਿਹਦੇ ਕੋਲ ਕੋਈ ਸਟੇਟਸ ਹੈ ਨਹੀਂ, ਮੁੜ ਕੇ ਤੁਸੀਂ ਫਸ ਜਾਓ ਸਿਰਫ ਘੱਟ ਪੈਸਿਆਂ ਦੇ ਚੱਕਰ 'ਚ ਤੇ ਮੁੜ ਕੇ ਤੁਹਾਡਾ ਕੇਸ ਜਿਹੜਾ ਉਹ ਮੈਸਅਪ ਹੋ ਜਾਵੇ। ਇਹ ਜਿਹੜੀ ਚੀਜ਼ ਸੋ ਜਦੋਂ ਵੀ ਤੁਸੀਂ ਆਪਣਾ ਕੋਈ ਵੀ ਲਾਇਰ ਹਾਇਰ ਕਰਦੇ ਆ, ਅਸੀਂ ਕੋਈ ਰਿਕਮੈਂਡ ਨਹੀਂ ਕਰਦੇ, ਪਰ ਤੁਸੀਂ ਉਹਨੂੰ ਪੂਰੀ ਤਰ੍ਹਾਂ ਸਰਚ ਕਰ ਲਓ ਉਸ ਦੇ ਬਾਰੇ ਸਰਚ ਕਰ ਲਓ। ਇੱਕ ਕਾਲਰ ਆਪਾਂ ਹਰਜੋਤ ਜੀ ਲੈਣੇ ਆ, ਫਿਰ ਉਸ ਤੋਂ ਬਾਅਦ ਵਿੱਚ ਅਗਲੀਆਂ ਖਬਰਾਂ ਵੱਲ ਵਧਾਂਗੇ। ਹਰਜੀਤ ਜੀ ਜੁੜੇ ਆਪਣੇ ਨਾਲ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਤੋਂ ਕਾਲ ਕਰ ਰਹੇ ਵੀਰ ਜੀ, ਪਹਿਲੀ ਵਾਰੀ ਕਾਲ ਕਰ ਰਹੇ ਹਾਂ, ਪਰ ਫੇਸਬੁੱਕ ਦੇ ਉੱਪਰ ਜਾਂ ਹੋਰ ਵੀ ਈਮੇਲ ਵਗੈਰਾ ਨਾਲ ਮੈਂ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜਿਆ ਹਾਂ। ਧੰਨਵਾਦ ਜੀ। ਹਾਂਜੀ, ਮੈਂ ਕਾਲ ਇਸੇ ਲਈ ਕੀਤੀ ਵੀ ਜੋ ਹੁਣ ਨਫ਼ਰਤ ਦੀ ਜਿਹੜੀ ਇਹ ਅੱਗ ਜਿਹੜੀ ਵੱਧ ਰਹੀ ਹੈਗੀ ਆ, ਇਹ ਕੋਈ ਰੰਗ ਨਹੀਂ ਦੇਖ ਰਹੀ ਹੈਗੀ, ਕੋਈ ਚਿੱਟਾ ਜਾਂ ਕਾਲਾ ਜਾਂ ਪੀਲਾ ਹੈਗਾ। ਕੱਲ ਸਾਡੇ ਇੱਥੇ ਸਿਆਟਲ ਦੇ ਵਿੱਚ ਕੈਂਡਲ ਲਾਈਟ ਵਿਜ਼ੂਅਲ ਸੀਗਾ, ਬੈਲਵਿਊ ਸਿਟੀ ਦੇ ਵਿੱਚ, ਉੱਥੇ ਜੀ ਅਤੇ ਕੋਈ 43 ਜਥੇਬੰਦੀਆਂ ਸਾਡੀਆਂ ਇੱਥੇ ਜਿਹੜੀਆਂ ਮਤਲਬ ਸਾਊਥ ਇੰਡੀਅਨਸ ਨੂੰ ਰਿਪਰੈਜ਼ੈਂਟ ਕਰ ਰਹੀਆਂ ਹੈਗੀਆਂ ਤੇ ਸਾਰੇ ਨੁਮਾਇੰਦੇ ਆਏ ਹੋਏ ਸੀਗੇ। ਤੇ ਸਾਡੇ ਕਿੰਗ ਕਾਉਂਟੀ ਦੇ ਜਿਹੜੇ ਐਗਜ਼ੈਕਟਿਵ ਸੀਗੇ, ਗਵਰਨਰ ਦੇ ਆਫਿਸ ਤੋਂ ਵੀ ਆਏ ਹੋਏ ਸੀਗੇ ਜੀ। ਤੇ ਸਾਰੀਆਂ ਗੱਲਾਂ ਦਾ ਨਿਚੋੜ ਇੱਕੋ ਹੀ ਸੀਗਾ ਵੀ ਜਦੋਂ ਵੀ ਏਦਾਂ ਦੀ ਕੋਈ ਨਫ਼ਰਤ ਦੀ ਗੱਲ ਹੁੰਦੀ ਹੈਗੀ ਆ, ਕਿਸੇ ਰੰਗ ਭੇਦ ਜਾਂ ਮਸਲੇ ਦੇ ਉੱਪਰ ਕੋਈ ਇਫੈਕਟ ਹੁੰਦਾ,
ਤਾਂ ਕਿਸੇ ਨੇ ਤੁਹਾਡੇ ਲਈ ਗੱਲ ਨਹੀਂ ਕਰਨੀ, ਤੁਹਾਨੂੰ ਆਪ ਹੀ ਉੱਠ ਕੇ ਦਰਵਾਜ਼ਾ ਖੜਕਾਉਣਾ ਪੈਣਾ, ਦਰਵਾਜ਼ਾ ਖੋਲ੍ਹਣਾ ਪੈਣਾ ਔਰ ਜਾ ਕੇ ਸੀਟ ਮੱਲ ਕੇ ਆਪਣੀ ਗੱਲ ਕਹਿਣੀ ਪੈਣੀ ਆ। ਕੋਈ ਕਿਸੇ ਲਈ ਬੋਲਦਾ ਨਹੀਂ। ਜਦੋਂ ਕਿਸੇ ਦੇ ਨਾਲ ਹੁੰਦੀ ਹੈ ਉਸ ਨੂੰ ਹੀ ਪਤਾ ਲੱਗਦਾ ਵੀ ਕਿਹੜੇ ਭਾਅ ਤੇ ਜੀ ਤੇ ਸਾਡੀ ਇੱਕ ਆਪਣੀ ਮੈਂਟੈਲਿਟੀ ਹੈ ਦੋਨੇ ਵੀਰਾਂ ਨੂੰ ਤੇ ਸਾਰਿਆਂ ਨੂੰ ਸਾਨੂੰ ਪਤਾ ਹੈ ਆਪਣੇ ਪੰਜਾਬੀ ਕਮਿਊਨਿਟੀ ਦੇ ਵਿੱਚ ਇੱਕ ਮਨੋਵਿਗਿਆਨਕ ਤੌਰ ਤੇ ਇੱਕ ਸਾਡੇ ਘਰ ਬੈਠੀ ਹੈ ਵੀ ਮੇਰੀ ਚਮੜੀ ਬਚ ਜਾਵੇ ਤੇ ਜਿਹੜਾ ਮੇਰੇ ਮਗਰ ਆਉਂਦਾ ਆ ਉਹ ਚਾਹੇ ਰਗੜਿਆ ਜਾ ਬਚਾ ਹੋ ਜਾਵੇ। ਹਾਂਜੀ ਜੀ ਇਹ ਜਿਹੜੀ ਮਨੋਵਿਰਤੀ ਹੈ ਇਹ ਸਾਨੂੰ ਬਹੁਤ ਨੁਕਸਾਨ ਪਿੱਛੇ ਵੀ ਕਰਵਾਇਆ ਤੇ ਹੁਣ ਵੀ ਇਹਨਾਂ ਮੁਲਕਾਂ ਵਿੱਚ ਆ ਕੇ ਵੀ ਇਹ ਜਿਹੜੀ ਮਨੋਵਿਰਤੀ ਸਾਡੀ ਬਦਲੀ ਨਹੀਂ ਤੇ ਇਹ ਨੁਕਸਾਨ ਕਰਾ ਰਹੀ ਹੈ। ਤੇ ਕੱਲ ਰਾਤ ਉੱਥੇ ਕੋਈ 350 ਬੰਦਾ ਮਤਲਬ ਹਰ ਕਾਲਾ ਪੀਲਾ ਜਿਹਦਾ ਹਰੇਕ ਰੰਗ ਭੇਦ ਦਾ ਬੰਦਾ ਇਕੱਠਾ ਹੋਇਆ ਸੀ ਜੀ ਜਿਹੜਾ ਕੈਂਸਰ ਦੇ ਵਿੱਚ ਮੁੰਡਾ ਇੰਜੀਨੀਅਰ ਮਰਿਆ ਹੈਗਾ ਉਹਨੂੰ ਸ਼ਰਧਾਂਜਲੀ ਦੇਣ ਵਾਸਤੇ ਕੈਂਡਲ ਲਾਈਟ ਵਿੱਚ ਉਹਦੇ ਵਿੱਚ ਤੇ ਹਰੇਕ ਨੂੰ ਦੁੱਖ ਸੀਗਾ, ਗੋਰਾ ਹਮਦਰਦੀ ਪ੍ਰਗਟ ਕਰ ਰਿਹਾ ਸੀਗਾ ਤੇ ਇਹਨੂੰ ਬੁਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਜਿਹੜੇ ਸਾਡੇ ਆਫਿਸ ਵਾਈਟ ਹਾਊਸ ਦੇ ਵਿੱਚ ਜਿਹੜਾ ਬੰਦਾ ਬੈਠਾ ਹੈਗਾ ਉਹਨੂੰ ਬੋਲਣ ਲੱਗਿਆ ਜਾਂ ਟਵਿੱਟਰ ਕਰਦਿਆਂ ਹੋਇਆ ਥੋੜਾ ਜਿਹਾ ਸੋਚਣਾ ਚਾਹੀਦਾ ਵੀ ਮੈਂ ਕੀ ਬੋਲਣ ਲੱਗਾ ਵੀ ਇਹ ਜਿਹੜੀ ਆਦਤ ਹੈਗੀ ਆ ਇਹਨੂੰ ਸਿਰਫ ਇੱਕ ਥੋੜੀ ਜਿਹੀ ਹਵਾ ਦੀ ਹੋਈ ਲੋੜ ਆ ਨਫ਼ਰਤ ਦੀ ਨੂੰ ਇਹ ਭਾਂਬੜ ਵੱਜ ਜਾਂਦੀ ਹੈ। ਬਿਲਕੁਲ ਹਰਜੀਤ ਜੀ ਬਹੁਤ ਤੁਹਾਡਾ ਅਸੀਂ ਥੈਂਕ ਯੂ ਕਰਦੇ ਹਾਂ। ਬਿਲਕੁਲ ਤੁਸੀਂ ਜਿਹੜਾ ਜੀ ਸਹੀ ਗੱਲਾਂ ਜਿਹੜੀਆਂ ਇਸ ਦੇ ਵਿੱਚ ਕੀਤੀਆਂ ਵੀ ਨਫ਼ਰਤ ਵਾਕਿਆ ਹੀ ਜਿਹੜਾ ਜੀ ਕੋਈ ਰੰਗ ਜਿਹੜਾ ਜੀ ਉਹ ਨਹੀਂ ਦੇਖਦੀ ਤੇ ਫਿਰ ਜਦੋਂ ਹੇਟ ਆ ਜਾਂਦੀ ਆ ਆਪਾਂ ਹਰ ਇੱਕ ਪਾਸੇ ਹੋਕਾ ਦਿੰਦੇ ਆ ਵੀ ਪਿਆਰ ਮੁਹੱਬਤ ਦੇ ਨਾਲ ਪੀਸ ਦੇ ਨਾਲ ਜਿਹੜਾ ਜੀ ਇੱਕ ਦੂਜੇ ਦੇ ਨਾਲ ਰਹਿਣਾ ਚਾਹੀਦਾ ਪਰ ਕਿਤੇ ਨਾ ਕਿਤੇ ਇਹ ਧਰਮ ਵੀ ਹਰ ਕੋਈ ਧਰਮ ਇਹੀ ਸਿਖਾਉਂਦਾ ਹੈ ਪਰ ਫਿਰ ਵੀ ਇਹ ਪਤਾ ਨਹੀਂ ਇਹ ਨਫ਼ਰਤ ਦੀ ਜਿਹੜੀ ਅੱਗ ਕਿੱਥੋਂ ਜਿਹੜੀ ਉਹ ਆ ਜਾਂਦੀ ਹੈ ਤੇ ਇਹੋ ਜਿਹੇ ਮੌਕੇ ਦੇ ਉੱਤੇ ਵਾਕਈ ਇੱਕ ਦੂਜੇ ਦੇ ਨਾਲ ਖੜਨ ਦੀ ਜ਼ਰੂਰਤ ਹੁੰਦੀ ਆ। ਆਪਾਂ ਅਕਸਰ ਹਰ ਇੱਕ ਜਣਾ ਇਹ ਗੱਲ ਕਰਦਾ ਰਹਿੰਦਾ ਆ ਜਿੱਦਾਂ ਇਹ ਵੀਰ ਜੀ ਵੀ ਗੱਲ ਕਰਕੇ ਗਏ ਨੇ ਵਿੱਚ ਵੀ ਕਈ ਵਾਰੀ ਬੰਦਾ ਕਹਿੰਦਾ ਵੀ ਚੱਲ ਮੈਨੂੰ ਥੋੜੀ ਕੋਈ ਫਰਕ ਪੈਣਾ ਆ ਪਰ ਇਹ ਆ ਵੀ ਜਿੱਦਣ ਫਰਕ ਪੈਣ ਲੱਗਾ ਤਾਂ ਫਿਰ ਜਿਹੜਾ ਜੀ ਉਹ ਕਿੱਧਰ ਨੂੰ ਜਾਣਾ ਆ ਕਿਉਂਕਿ ਜਦੋਂ ਬਾਕੀਆਂ ਦੇ ਨਾਲ ਇਦਾਂ ਹੋ ਰਿਹਾ ਸੀ ਜੇ ਉਦੋਂ ਉਹਨਾਂ ਦੇ ਨਾਲ ਨਹੀਂ ਖੜੇ ਤਾਂ ਉਹਨਾਂ ਨੇ ਵੀ ਫਿਰ ਇਹੋ ਜਿਹੇ ਸਮੇਂ ਦੇ ਉੱਤੇ ਆ ਕੇ ਜਿਹੜਾ ਉਹ ਫਿਰ ਨਾਲ ਨਹੀਂ ਖੜਦੇ ਹੁੰਦੇ। ਸੋ ਆਪਾਂ ਨੂੰ ਜ਼ਰੂਰ ਇੱਕ ਤਾਂ ਆਪਣੀ ਆਇਡੈਂਟੀਟੀ ਦੇ ਬਾਰੇ ਵੱਧ ਤੋਂ ਵੱਧ ਜਿਹੜਾ ਜੀ ਆਪਣੇ ਸਾਰਿਆਂ ਨੂੰ ਜਿਹੜਾ ਉਹ ਦੱਸਣਾ ਚਾਹੀਦਾ ਹੈ ਤੇ ਨਾਲ ਦੇ ਨਾਲ ਹੁਣ ਵਿਸਾਖੀ ਦਾ ਵੀ ਸਮਾਂ ਜਿਹੜਾ ਆ ਰਿਹਾ ਹੈ ਸੋ ਸਾਰਿਆਂ ਨੂੰ ਇਹ ਆਪਣੇ ਵੱਲੋਂ ਜਿਹੜਾ ਪਰਸਨਲ ਤੌਰ ਦੇ ਉੱਤੇ ਜਿਹੜਾ ਹਰ ਇੱਕ ਨੂੰ ਜਿਹੜਾ ਇੱਕ ਕੁਝ ਨਾ ਕੋਈ ਕੋਸ਼ਿਸ਼ ਜਿਹੜੀ ਆ ਉਹ ਕਰਦੇ ਰਹਿਣਾ ਚਾਹੀਦਾ ਹੈ। ਬਿਲਕੁਲ ਰਾਜਕਰਨ ਵੀਰ ਜੀ ਆਪਾਂ ਪਿਛਲੇ ਹਫ਼ਤਿਆਂ ਦੇ ਵਿੱਚ ਵੀ ਡਿਸਕਸ ਕਰਦੇ ਆਏ ਆ ਕਿ ਕਿਸ ਤਰ੍ਹਾਂ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਅਨਡਾਕੂਮੈਂਟਡ ਲੋਕ ਸੀ ਖਾਸ ਕਰਕੇ ਸਪੈਨਿਸ਼ ਮੂਲ ਦੇ ਉਹਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰੋਟੈਸਟ ਕੀਤੇ ਆਲ ਓਵਰ USA ਲਾਸ ਐਂਜਲਸ ਸੈਨ ਹੋਜ਼ੇ ਨਿਊਯਾਰਕ ਵਾਸ਼ਿੰਗਟਨ ਤੇ ਅਨਫੋਰਚੂਨੇਟਲੀ ਤੁਹਾਨੂੰ ਆਪਣੇ ਬੰਦੇ ਉੱਥੇ ਬਹੁਤ ਘੱਟ ਦਿਸਦੇ ਜਾਂ ਦਿਸਦੇ ਹੀ ਨਹੀਂ। ਪੱਗ ਵਾਲਾ ਤਾਂ ਬਹੁਤ ਘੱਟ ਦਸਤਾਰ ਵਾਲਾ ਦਿਸਦਾ ਹੈ। ਸੋ ਸਾਨੂੰ ਹਰ ਇੱਕ ਦੇ ਨਾਲ ਇਸ ਤਰ੍ਹਾਂ ਹਿੱਸੇਦਾਰ ਜ਼ਰੂਰ ਬਣਨਾ ਚਾਹੀਦਾ ਹੈਗਾ ਆ। ਤੇ ਦੂਸਰਾ ਜ਼ਰੂਰ ਮੈਂ ਇਹ ਸਾਂਝੀ ਕਰਨਾ ਚਾਹੁੰਦਾ ਰਾਜਕਰਨ ਵੀਰ ਜੀ ਭਈ ਕਈ ਵਾਰੀ ਕੀ ਹੁੰਦਾ ਆ ਭਈ ਇਨਸੀਡੈਂਟ ਹੁੰਦੀ ਆ ਤੇ ਆਪਣੇ ਲੋਕ ਡਰਦੇ ਵੀ ਆ। ਫ੍ਰਿਜਨੋ ਦੇ ਵਿੱਚ ਪਿੱਛੇ ਜਿਹਾ ਇੱਕ ਬਜ਼ੁਰਗ ਨੂੰ ਕੁੱਟਿਆ ਗਿਆ ਸੀ ਕਾਰ ਦੇ ਨਾਲ ਵੀ ਪਰ ਕੀ ਹੋਇਆ ਉਹ ਤੋਂ ਬਾਅਦ ਉਹਦਾ ਜਿਹੜਾ ਪਰਿਵਾਰ ਆ ਉਹ ਅੱਗੇ ਨਹੀਂ ਆ ਰਿਹਾ ਸੀ। ਆਪਾਂ ਵੀ ਟਰਾਈ ਕੀਤੀ ਸੀ ਰੇਡੀਓ ਦੇ ਉੱਤੇ ਇੰਟਰਵਿਊ ਕਰਨ ਦੀ ਤੇ ਹੋਰ ਪੇ ਇਸ ਮੀਡੀਆ ਇਹਨੂੰ ਚੱਕਿਆ ਜਾਵੇ ਕਿਉਂਕਿ ਜਿਹੜੇ ਬੰਦੇ ਨੇ ਉਹ ਬਜ਼ੁਰਗ ਨੂੰ ਕੁੱਟਿਆ ਸੀ ਜਾਂ ਕਾਰ ਮਾਰੀ ਸੀ ਉਹਨੂੰ ਸਜ਼ਾ ਜਿਹੜੀ ਘੱਟ ਹੋਈ ਸੀ ਤੇ ਉਸ ਟਾਈਮ ਵੀ ਪੰਜਾਬੀ ਰੇਡੀਓ USA ਦੇ ਨੇ ਕਾਫੀ ਰੌਲਾ ਪਾਇਆ ਸੀ ਵੀ ਉਹਨੂੰ ਸਜ਼ਾ ਜ਼ਿਆਦਾ ਹੋਣੀ ਚਾਹੀਦੀ ਆ ਤੇ ਸਾਨੂੰ ਉੱਥੇ ਡਿਸਟ੍ਰਿਕਟ ਅਟਾਰਨੀ ਨਾਲ ਗੱਲ ਕਰਨੀ ਚਾਹੀਦੀ ਪਰ ਉਹ ਪਰਿਵਾਰ ਹੀ ਨਹੀਂ ਬੜਾ ਅੱਗੇ ਆ ਰਿਹਾ ਸੀ ਵੀ ਅਸੀਂ ਇੱਥੇ ਰਹਿਣਾ। ਇਸ ਤਰ੍ਹਾਂ ਸਾਲਕ ਦੀ ਗੱਲ ਸੈਨੋਜ਼ੇ ਦੇ ਵਿੱਚ ਆ ਇੱਕ ਪਾਰਕ ਦੇ ਵਿੱਚ ਬਜ਼ੁਰਗ ਤਾਸ਼ ਖੇਲਦੇ ਸੀ ਤੇ ਕੁਝ ਆਏ ਲਟੇਰੇ ਜੀ ਉਹਨਾਂ ਦੀਆਂ ਘੜੀਆਂ ਹੋਰ ਜੇਬਾਂ ਚੋਂ ਉਹਨਾਂ ਦੇ ਜਿਹੜੇ ਬਟੂਏ ਵਗੈਰਾ ਲੈ ਕੇ ਲੁੱਟ ਕੇ ਲੈ ਗਏ ਤੇ ਉਹਨਾਂ ਨੇ ਪੁਲਿਸ ਰਿਪੋਰਟ ਤੱਕ ਨਹੀਂ ਕੀਤੀ ਜੀ। ਸੋ ਇਹ ਸਾਨੂੰ ਜ਼ਰੂਰ ਕਰਨ ਦੀ ਜ਼ਰੂਰਤ ਹੈ ਕਿਉਂਕਿ ਉਹ ਹੇਟ ਕ੍ਰਾਈਮ ਦੇ ਵਿੱਚ ਫਿਰ ਕਾਊਂਟ ਵੀ ਹੁੰਦੀ ਹੈਗੀ ਆ। ਜੀ ਤੇ ਆਪਾਂ ਅਗਲੇ ਕਾਲਰ ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ ਫਿਰ ਉਸ ਤੋਂ ਬਾਅਦ ਵਿੱਚ ਅਗਲੀ ਗੱਲ ਤੁਹਾਨੂੰ ਜਿਹੜਾ ਐਗਜ਼ੀਕਿਊਟਿਵ ਆਰਡਰ ਆ ਉਸ ਦੇ ਬਾਰੇ ਦੱਸਾਂਗੇ। ਬਲਜਿੰਦਰਪਾਲ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਜ਼ਾ ਲੱਗਿਆ ਤੇ ਉਹ 10 ਮਾਰਚ ਨੂੰ ਆ ਰਿਹਾ ਤੇ ਕੋਈ ਐਂਟਰੀ ਤੇ ਕੋਈ
ਬਲਜਿੰਦਰਪਾਲ ਜੀ ਤੁਸੀਂ ਸੁਣਦੇ ਰਹੋ, ਤੁਹਾਨੂੰ ਅਸੀਂ ਦੱਸਾਂਗੇ, ਕਿਉਂਕਿ ਐਗਜ਼ੀਕਿਊਟਿਵ ਆਰਡਰ ਜਿਹੜਾ ਪਹਿਲੋਂ ਆਇਆ ਸੀ ਉਹਦੇ ਕਰਕੇ ਇੱਕ ਤੜਥੱਲੀ ਚੀਜ਼ ਮੱਚੀ ਸੀਗੀ, ਜਿਹੜਾ ਸਾਰਿਆਂ ਨੂੰ ਡਰ ਜਿਹਾ ਹੋਇਆ ਸੀ। ਪਰ ਨਵੇਂ ਐਗਜ਼ੀਕਿਊਟਿਵ ਆਰਡਰ ਦੇ ਵਿੱਚ ਇਸ ਤੋਂ ਜਿਹੜੀ ਆ ਤੁਹਾਨੂੰ ਰਾਹਤ ਜਿਹੜੀ ਹੈ ਜੀ ਉਹ ਜ਼ਰੂਰ ਮਿਲੇਗੀ। ਟੈਨਸ਼ਨ ਲੈਣ ਦੀ ਸ਼ਾਇਦ ਜ਼ਰੂਰਤ ਨਾ ਹੀ ਪਵੇ, ਤੇ ਤੁਸੀਂ ਪ੍ਰੋਗਰਾਮ ਜ਼ਰੂਰ ਸੁਣਦੇ ਰਹੋ, ਉਸ ਦੇ ਬਾਰੇ ਜਿਹੜੀ ਤੁਹਾਨੂੰ ਅਸੀਂ ਨਾਲ ਦੇ ਨਾਲ ਜਾਣਕਾਰੀ ਜਿਹੜੀ ਦੇਈ ਜਾਵਾਂਗੇ ਜੀ। ਇੱਕ ਹੋਰ ਜਿਹੜੀ ਛੋਟੀ ਜਿਹੀ ਖਬਰ ਆਪਾਂ ਸਾਂਝੀ ਕਰਨ ਜਾ ਰਹੇ ਹਾਂ ਰਾਜਕਨਵੀ ਜੀ, ਉਹ ਤੋਂ ਬਾਅਦ ਆਪਾਂ ਇਹ ਐਗਜ਼ੀਕਿਊਟਿਵ ਆਰਡਰ ਦੀ ਤੇ ਜਿਹੜੀ ਟਰੱਕਰਸ ਨੂੰ ਕਿਸ ਤਰ੍ਹਾਂ ਜਿਹੜੀ CHP ਹੁਣ ਫੜ ਰਹੀ ਆ, ਉਹ ਦੋ ਖਬਰਾਂ ਆਪਾਂ ਸਾਂਝੀਆਂ ਕਰਨੀਆਂ ਹੈਗੀਆਂ ਜੀ। ਤੇ ਜਿਹੜੀ ਓਬਾਮਾ ਕੇਅਰ ਆ ਉਹਨੂੰ ਰਿਪੀਲ ਕਰਨ ਦੇ ਲਈ ਜਾਂ ਰਿਪਲੇਸ ਕਰਨ ਦੇ ਲਈ ਜਿਹੜੇ ਰਿਪਬਲਿਕਨਸ ਆ ਪੂਰੇ ਜ਼ੋਰ ਸ਼ੋਰ ਨਾਲ ਲੱਗੇ ਹੋਆ, ਤੇ ਜਿਹੜੇ ਸੈਨੇਟਰ ਰੂਬੀਓ ਹੈਗੇ ਆ ਉਹ ਕਹਿੰਦੇ ਵੀ ਮੈਂ ਪੂਰੀ ਤਰ੍ਹਾਂ ਰਿਪੀਲ ਦੇ ਹੱਕ 'ਚ ਨਹੀਂ, ਪਰ ਉਹਦੇ ਅਮੈਂਡਮੈਂਟ ਦੇ ਹੱਕ ਦੇ ਵਿੱਚ ਆ। ਤਾਂ ਇਸੇ ਤਰ੍ਹਾਂ ਸੈਨੇਟਰ ਰੈਂਡ ਪੌਲ ਜਿਹੜੇ ਰਿਪਬਲਿਕਨ ਆ ਉਹ ਵੀ ਕਾਫੀ ਰੌਲਾ ਪਾ ਰਿਹਾ ਵੀ ਮੈਨੂੰ ਪੂਰੀ ਫੁੱਲ ਰਿਪੋਰਟ ਦਿਖਾ ਲਓ ਉਹਦੇ ਵਿੱਚ ਕੀ ਆ। ਸੋ ਲੱਗਦਾ ਹੈ ਵੀ ਇਸ ਵੀਕ ਦੇ ਵਿੱਚ ਕੁਝ ਨਾ ਕੁਝ ਓਬਾਮਾ ਕੇਅਰ ਬਾਰੇ ਵੀ ਜਿਹੜਾ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਪਤਾ ਲੱਗੂਗਾ, ਜਾਂ ਜਿਹੜਾ ਵਾਈਟ ਹਾਊਸ ਆ ਉਹ ਦੱਸਣ ਜਾ ਰਿਹਾ ਵੀ ਉਹ ਕੀ ਕਰਨ ਜਾ ਰਿਹਾ ਹੈ। ਬਿਲਕੁਲ ਜੀ, ਕਹਿ ਰਹੇ ਸੀਗੇ ਵੀ ਕੁਝ ਸਾਨੂੰ ਆਈ ਥਿੰਕ ਮਿਡ ਮਾਰਚ ਦਾ ਸ਼ਾਇਦ ਉਹਨਾਂ ਨੇ ਸਮਾਂ ਲਿਆ ਸੀਗਾ ਵੀ ਮਿਡ ਮਾਰਚ ਤੱਕ ਕੋਈ ਨਾ ਕੋਈ ਪਲਾਨ ਜਿਹੜਾ ਆ ਓਬਾਮਾ ਕੇਅਰ ਨੂੰ ਰਿਪੀਲ ਤੇ ਰਿਪਲੇਸ ਕਰਨ ਵਾਲਾ ਉਹ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਤੁਸੀਂ ਰੈਂਡ ਪੌਲ ਦੀ ਗੱਲ ਕੀਤੀ ਆ, ਉਹ ਲਗਾਤਾਰ ਜਿਸ ਕਮਰੇ ਦੇ ਵਿੱਚ ਮੀਟਿੰਗ ਜਿਹੜੀ ਜੀ ਹੋ ਰਹੀ ਆ ਓਬਾਮਾ ਕੇਅਰ ਨੂੰ ਰਿਪੀਲ ਤੇ ਰਿਪਲੇਸ ਕਰਨ ਦੀ, ਉਸ ਤੋਂ ਬਾਅਦ ਉਹਨਾਂ ਨੇ ਕਹਿ ਲਓ ਵੀ ਨਾਅਰੇਬਾਜ਼ੀ ਵੀ ਕੀਤੀ ਆ, ਪ੍ਰੋਟੈਸਟ ਵੀ ਕੀਤਾ ਵੀ ਮੈਨੂੰ ਵੀ ਇਸ ਦੇ ਵਿੱਚ ਸ਼ਾਮਿਲ ਕਰੋ, ਮੈਂ ਵੀ ਦੇਖਣਾ ਚਾਹੁੰਦਾ ਆ ਵੀ ਕੀ ਤੁਸੀਂ ਇਸ ਦੇ ਵਿੱਚ ਜਿਹੜਾ ਉਹ ਕਰ ਰਹੇ ਆ। ਹੈਲਥ ਹਿਊਮਨ ਸਰਵਿਸਿਜ਼ ਵਾਲੇ ਜਿਹੜੇ ਟੌਮ ਪ੍ਰਾਈਸ ਆ, ਜਿਹੜੇ ਕਿ ਸ਼ੁਰੂ ਤੋਂ ਹੀ ਓਬਾਮਾ ਕੇਅਰ ਦੇ ਖਿਲਾਫ ਰਹੇ ਨੇ, ਉਹਨਾਂ ਨੂੰ ਹੁਣ ਵਿਸ਼ੇਸ਼ ਤੌਰ ਤੇ ਕੈਬਨਿਟ ਮਿਨਿਸਟਰ ਜਿਹੜਾ ਹੈ ਬਣਾਇਆ ਗਿਆ। ਸੋ ਦੇਖਦੇ ਹਾਂ ਵੀ ਉਹ ਇਸ ਦੇ ਵਿੱਚ ਕਿਸ ਤਰੀਕੇ ਦਾ ਜਿਹੜਾ ਆ ਉਹ ਗੱਲ ਲੈ ਕੇ ਆਉਣਗੇ। ਇਸ ਤੋਂ ਪਹਿਲਾਂ ਆਪਾਂ ਹਰਜੋਤ ਜੀ ਅੱਗੇ ਵਧੀਏ, ਆਪਣੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਜਰਨੈਲ ਸਿੰਘ ਜੀ ਲਿਨਵੁੱਡ ਸਿਆਟਲ ਤੋਂ, ਕੁਲਵਿੰਦਰਜੀਤ ਸਿੰਘ ਪ੍ਰਹਾਰ ਜੀ ਸਿਆਟਲ ਤੋਂ, ਮਨਜੀਤ ਸਿੰਘ ਰਾਏ 18 ਵੀਲਰ ਟਰੱਕ ਡਰਾਈਵਿੰਗ ਸਕੂਲ ਵਾਲੇ ਯੂਬਾ ਸਿਟੀ ਤੋਂ, ਬਲਵੰਤ ਸਿੰਘ ਲੱਛਣ ਮੰਟੀਕਾ ਤੋਂ, ਤੇ ਸੁਖਪ੍ਰੀਤ ਕੌਰ ਪੁਰੇਵਾਲ ਜੀ ਸੈਕਰਾਮੈਂਟੋ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਜਿਹੜਾ ਆ ਉਹ ਧੰਨਵਾਦ ਕਰਦੇ ਹਾਂ। ਤੇ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਜ਼ਰੂਰ ਸੰਪਰਕ ਕਰੋ ਨੰਬਰ 408 722 76 98 ਦੇ ਉੱਤੇ। ਤੇ ਦੱਸਦੇ ਵੀ T-Mobile ਦੇ ਉੱਤੇ ਪੰਜਾਬੀ ਰੇਡੀਓ USA ਨੂੰ ਸੁਣਨ ਦੇ ਲਈ ਨੰਬਰ ਆ 360 398 44 44, ਤੇ ਬਾਕੀ ਹੋਰ ਕੈਰੀਅਰਸ ਦੇ ਲਈ ਸੁਣਨ ਲਈ ਨੰਬਰ ਆ 641 552 5000, ਤੇ ਸਾਡੀ ਵੈਬਸਾਈਟ www.punjabiradiousa.com ਦੇ ਉੱਤੇ ਤੁਸੀਂ 24 ਘੰਟੇ 7 ਦਿਨ ਸਾਡੇ ਨਾਲ ਜੁੜ ਸਕਦੇ ਹੋ। ਐਪ ਪੰਜਾਬੀ ਰੇਡੀਓ USA ਦੀ ਤੁਸੀਂ ਡਾਊਨਲੋਡ ਵੀ ਕਰ ਸਕਦੇ ਹੋ। ਤੇ ਇਹ ਐਗਜ਼ੀਕਿਊਟਿਵ ਆਰਡਰ ਦੇ ਵੱਲ ਜਿਹੜਾ ਜੀ ਅਸੀਂ ਵਧਣ ਜਾ ਰਹੇ ਹਾਂ, ਆਪਣੇ ਸਮਾਂ ਵੀ ਜਿਹੜਾ ਸਮਾਪਤੀ ਦੇ ਵੱਲ ਨੂੰ ਲਗਾਤਾਰ ਜਿਹੜਾ ਵੱਧ ਰਿਹਾ ਆ। ਕੁਝ ਕਾਲਰਸ ਆ ਉਹ ਵੀ ਆਪਾਂ ਲਵਾਂਗੇ, ਤੇ ਉਸ ਤੋਂ ਪਹਿਲਾਂ ਜਿਹੜੀ NHP ਨਵਾਡਾ ਹਾਈਵੇ ਪੈਟਰੋਲ ਆ, ਉਹਨਾਂ ਨੇ ਜਿਹੜਾ ਇੱਕ ਨਵਾਂ ਤਰੀਕਾ ਲੱਭਿਆ ਆ ਵੀ ਰੋਡ ਦੇ ਉੱਤੇ ਜਿਹੜੇ ਬੈਡ ਡਰਾਈਵਰਸ ਆ, ਖਾਸ ਕਰਕੇ ਜਿਹੜੇ ਕਾਰ ਚਾਲਕ ਨੇ, ਆਟੋਮੋਬਾਈਲ ਚਾਲਕ ਨੇ, ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਫੜਿਆ ਜਾ ਸਕਦਾ ਹੈ। ਬਿਲਕੁਲ ਰਾਜਕਰਮੀਰ ਜੀ, ਉਹ ਮਾਰਚ ਪਹਿਲੀ ਨੂੰ ਇਸ ਮਾਰਚ ਨੂੰ ਉਹਨਾਂ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜਿਹਦਾ ਨਾਮ ਉਹਨੇ ਰੱਖਿਆ ਬੈਜਸ ਔਨ ਬੋਰਡ। ਉਹਦੇ ਵਿੱਚ ਕੀ ਆ ਵੀ ਇੱਕ ਜਿਹੜਾ CHP ਆਫੀਸਰ ਆ ਨਵਾਡਾ ਸਟੇਟ ਦੇ ਵਿੱਚ, ਉਹ ਰੈਗੂਲਰ ਟਰੱਕ ਜਿਹੜਾ ਉਹਦੇ ਉੱਤੇ ਚੜ ਜਾਂਦਾ ਸੀ, ਤੇ ਉਹ ਟਰੱਕ ਦੇ ਉੱਪਰੋਂ ਦੇਖਦਾ ਸੀ ਵੀ ਕਿਹੜੀਆਂ ਵਾਇਲੇਸ਼ਨ ਜਿਹੜੇ ਟਰੱਕਰਸ ਆ ਉਹ ਕਰ ਰਹੇ ਆ, ਜਾਂ ਹੋਰ ਲੋਕ ਵੀ ਕਿਹੜੇ ਕਰ ਰਹੇ। ਜਾਂ ਕੋਲ ਦੀ ਤੁਹਾਡੇ ਕਾਰ ਜਾਂਦੀ ਆ, ਕਈ ਵਾਰੀ ਕੀ ਹੁੰਦਾ ਵੀ ਜਦੋਂ ਪੁਲਿਸ ਵਾਲੇ ਪਿੱਛੇ ਆਉਂਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਾਰ ਵਾਲਾ ਕੀ ਕਰਦਾ, ਵੀ ਟਰੱਕ ਉੱਚਾ ਹੁੰਦਾ, ਟਰੱਕ ਦੇ ਵਿੱਚ ਬੈਠ ਕੇ ਕਿਹੜੀਆਂ ਵਾਇਲੇਸ਼ਨ ਹੁੰਦੀਆਂ। ਸੋ ਉਹਨਾਂ ਨੇ ਕਾਰਾਂ ਵੀ ਜਿਹੜੀਆਂ ਵੱਖ-ਵੱਖ ਫਾਸਲੇ ਤੇ ਲਾਈਆਂ ਹੋਈਆਂ ਸੀਗੀਆਂ, ਤੋ ਟਰੱਕ ਦੇ ਵਿੱਚ ਉਹ ਦੇਖਦੇ ਸੀ ਤੇ ਕਾਲ ਕਰ ਦਿੰਦੇ ਸੀ ਮੋਰੇ ਵੀ ਇਹਨੂੰ ਇਹ ਟਿਕਟ ਦੇਣੀ ਆ। ਸੋ ਸਭ ਤੋਂ ਵੱਧ ਜਿਹੜੀ ਉਹਨੇ ਵਾਇਲੇਸ਼ਨਸ ਦੇਖੀ ਵੀ ਜਿਹੜੇ ਟਰੱਕਰਸ ਜਾਂ ਜਿਹੜੇ ਕਾਰਾਂ ਵਾਲੇ ਆ ਉਹ ਸੈੱਲ ਫੋਨ ਯੂਜ਼ ਕਰ ਰਹੇ ਸੀ, ਜੋ ਕਿ ਉਹਨਾਂ ਨੂੰ ਕਈ ਵਾਰੀ ਨਹੀਂ ਪਤਾ ਲੱਗਦਾ ਜਦੋਂ ਉਹ ਰੈਗੂਲਰ ਕਾਰ ਦੇ ਵਿੱਚ ਜਦੋਂ ਲਾਗੋਂ ਲੰਘਦੇ ਨੇ। ਸੋ ਬਿਲਕੁਲ ਆਪਾਂ ਅਕਸਰ ਦੇਖਦੇ ਰਹਿੰਦੇ ਵੀ ਜਿੰਨੇ ਵੀ ਜਿਹੜੇ ਰੋਡ ਦੇ ਉੱਤੇ ਟਰੱਕ ਚੱਲਦੇ ਆ ਵੀ ਚਲੋ ਕੋਈ ਨਾ ਕੋਈ ਆਪਣਾ ਵੀਰ ਜਿਹੜਾ ਰੋਜੀ ਰੋਟੀ ਦੇ ਲਈ ਚੱਲ ਰਿਹਾ, ਬਿਲਕੁਲ ਸਹੀ ਗੱਲ ਆ, ਮੈਜੋਰਟੀ ਇਦਾਂ ਆ। ਪਰ ਨਵਾਡਾ ਹਾਈਵੇ ਪੈਟਰੋਲ ਜਿਹੜੀ ਆ ਉਹਨਾਂ ਨੇ ਇਹ ਕੰਮ ਸ਼ੁਰੂ ਕਰਤਾ ਆ, ਜਿਹੜੇ ਇਕੱਲੇ ਜਿਹੜੇ ਸੈਮੀ ਆ ਉਹ ਵਿਦਆਊਟ ਟ੍ਰੇਲਰ ਜਿਹੜੇ ਜੀ ਉਹ ਚਲਾ ਰਹੇ ਨੇ, ਤੇ ਉਹਨਾਂ ਨੇ ਪੂਰਾ ਇਕਵਿਪਮੈਂਟ ਜਿਹੜਾ ਆਪਣਾ ਕਾਰ ਵਾਲਾ ਹੁੰਦਾ ਹੈ ਉਸ ਦੇ ਵਿੱਚ ਲਾਇਆ ਆ, ਤੇ ਕਹਿੰਦੇ ਮਾਰਕ ਕਰ ਦਿੰਦੇ ਆ, ਤੇ ਅੱਗੇ ਜਾ ਕੇ ਜਿਹੜੀਆਂ ਗੱਡੀਆਂ ਆ ਉਹਨਾਂ ਨੂੰ ਉਹ ਫੜ ਲੈਂਦੀਆਂ ਆ। ਉੱਚੀ ਥਾਂ ਤੋਂ ਜਦੋਂ ਹਾਇਰ
ਐਲਟੀਟਿਊਡ ਤੋਂ ਇੱਕ ਜਿਹੜਾ ਵੈਂਟੇਜ ਪੁਆਇੰਟ ਆ ਉਹ ਵਧੀਆ ਹੁੰਦਾ ਹੈ, ਉਹ ਤੋਂ ਪਤਾ ਲੱਗ ਜਾਂਦਾ ਵੀ ਕਿਹੜਾ ਬੰਦਾ ਹੱਥ 'ਚ ਫੜ ਕੇ ਜਿਹੜਾ ਗੱਡੀ ਜਿਹੜਾ ਜੀ ਫੋਨ ਯੂਜ਼ ਕਰ ਰਿਹਾ। ਕੈਲੀਫੋਰਨੀਆ ਦੇ ਵਿੱਚ ਵੀ ਇਸ ਸਾਲ ਦੇ ਵਿੱਚ ਇਹ ਨਵਾਂ ਲਾ ਆਲਰੇਡੀ ਆ ਚੁੱਕਾ ਆ ਵੀ ਜੇ ਤੁਸੀਂ ਇਦਾਂ ਚਲਾਉਂਦੇ ਫੜੇ ਜਾਂਦੇ ਹੋ ਤਾਂ ਪਹਿਲੀ ਵਾਰੀ ਜਿਹੜਾ ਤੁਹਾਨੂੰ ਇੰਨੇ ਡਾਲਰ ਦੀ ਟਿਕਟ ਆ, ਅਗਲੀ ਵਾਰੀ ਉਹ ਤੋਂ ਵੱਧ ਕੇ ਜਿਹੜੀ ਜੀ ਆਉਣੀ ਆ, ਤੇ ਇਦਾਂ ਜੇ ਬਾਰ-ਬਾਰ ਕਰਦੇ ਰਹੋਗੇ ਤਾਂ ਤੁਹਾਡਾ ਕਹਿੰਦੇ ਲਾਇਸੈਂਸ ਵੀ ਕੈਨਸਲ ਕਰਨ ਵਾਲ ਨੂੰ ਉਹ ਕਰ ਸਕਦੇ ਨੇ ਜੇ ਤੁਸੀਂ ਜਾਣਬੁੱਝ ਕੇ ਇਦਾਂ ਬਾਰ-ਬਾਰ ਕਰਦੇ ਰਹਿੰਦੇ ਆ। ਸੋ ਇੱਕ ਵਾਰੀ ਫੇਰ ਜਿਹੜੇ ਫੇਸਬੁੱਕ ਤੇ ਸਾਡੇ ਸਰੋਤੇ ਜੁੜੇ ਹੋਏ ਆ ਉਹਨਾਂ ਦੇ ਬਹੁਤ ਸਾਰੇ ਕੁਐਸਚਨ ਅਸੀਂ ਟਰਾਈ ਕਰਾਂਗੇ ਜੇ ਕਿਸੇ ਦਾ ਜਵਾਬ ਦੇ ਸਕਦੇ ਹੋਏ ਤੇ ਤੁਸੀਂ ਜਰੂਰ ਸਾਡੇ ਨਾਲ ਫੇਸਬੁੱਕ ਤੇ ਜੁੜੇ ਰਹੋ। ਹੋਰ ਵੀ ਆਪਣੇ ਜਿਹੜੇ ਦੋਸਤ ਮਿੱਤਰ ਆ ਉਹਨਾਂ ਨੂੰ ਵੀ ਜਿਹੜਾ ਆਪਣਾ ਸ਼ੇਅਰ ਕਰ ਸਕਦੇ ਆ। ਸੋ ਰਾਜਕਰ ਵੀਰ ਜੀ ਜਿਹੜੀ ਇਹ ਖਬਰ ਆ, ਖਬਰ ਦੇ ਵਿੱਚ ਉਹਨਾਂ ਨੇ ਕੀ ਕੀਤਾ ਵੀ ਕਹਿੰਦੇ ਵੀ ਬਹੁਤ ਸਾਰੇ ਕਾਰਾਂ ਵਾਲੇ ਸੈੱਲ ਫੋਨ ਯੂਜ਼ ਕਰ ਰਹੇ ਸੀ ਤੇ ਕਮਰਸ਼ੀਅਲ ਟਰੱਕ ਡਰਾਈਵਰ ਵੀ ਸੈੱਲ ਫੋਨ ਯੂਜ਼ ਕਰ ਰਹੇ ਸੀ ਤੇ ਫਿਰ ਉਹਨਾਂ ਨੇ ਕਮਰਸ਼ੀਅਲ ਟਰੱਕ ਡਰਾਈਵਰ ਇੱਕ ਹੋਰ ਫੜਿਆ ਜਿਹੜਾ ਰੋਂਗ ਵੇ ਤੇ ਜਾ ਰਿਹਾ ਸੀ। ਜੀ ਸੋ ਬਿਲਕੁਲ। ਸੋ ਆਪਾਂ ਇਹਦੇ ਉੱਤੇ ਹੋਰ ਗੱਲ ਕਰਾਂਗੇ, ਪਰ ਰਾਜਾ ਜੀ ਆਪਣੇ ਨਾਲ ਜੁੜੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ, ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਜਿਵੇਂ ਨਾ ਟਰੱਕ ਤੇ ਸਾਨੂੰ ਕੋਈ ਗੋਰੇ ਮਿਲਦੇ ਆ, ਉਹ ਪੁੱਛਦੇ ਆ ਵੀ ਤੁਸੀਂ ਇੱਥੇ ਕਾਹਤੋਂ ਆਏ ਹੋ ਸਾਡੀ ਕੰਟਰੀ 'ਚ ਜੀ ਤੇ ਉਹਨਾਂ ਨੂੰ ਅਸੀਂ ਪਿਆਰ ਨਾਲ ਸਮਝਾਈਦਾ ਵੀ ਸਾਡੇ ਜਿਹੜੇ ਲੀਡਰ ਆ ਬਹੁਤ ਕਰਪਟ ਆ, ਉਹ ਪਬਲਿਕ ਬਾਰੇ ਕੋਈ ਨਹੀਂ ਸੋਚਦੇ। ਕਈ ਮੈਂ ਯੂਥ ਆਪਣੇ ਇੱਥੇ ਦੇਖੇ ਆ ਪੰਜਾਬੀ, ਉਹ ਉਹਨਾਂ ਨੂੰ ਜਿਵੇਂ ਚੜਾਉਂਦੇ ਆ ਇਹ ਜੀਆਂ ਗੱਲਾਂ ਕਰਕੇ ਵੀ ਅਸੀਂ ਤੁਹਾਡੇ ਨਾਲ ਵੱਧ ਕਮਾਉਂਦੇ ਆ, ਉਹਨਾਂ ਨੂੰ ਇਸ ਦਾ ਜ਼ਿਆਦਾ ਗੁੱਸਾ ਹੁੰਦਾ ਵਾ। ਜੀ ਬਿਲਕੁਲ। ਤੇ ਮੈਂ ਇਹੀ ਪੰਜਾਬੀ ਵੀਰਾਂ ਨੂੰ ਉਹਨਾਂ ਨੂੰ ਪਿਆਰ ਨਾਲ ਸਮਝਾਓ, ਉਹਨਾਂ ਨਾਲ ਜਿੱਦ ਨਾ ਕਰੋ, ਬਹਿਸ ਨਾ ਕਰੋ। ਜੀ ਇੱਥੇ ਕੱਲ ਦੀ ਸਨੋ ਪੈ ਰਹੀ ਹੈ ਜੀ, ਵੈਦਰ ਬਹੁਤ ਖਰਾਬ ਹੈ ਜੀ। ਥੈਂਕ ਯੂ ਰਾਜਾ ਜੀ, ਇਨਫੋਰਮੇਸ਼ਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ। ਬਿਲਕੁਲ ਰਾਜਕਰ ਵੀਰ ਜੀ, ਬਿਲਕੁਲ ਉਹਨਾਂ ਨੂੰ ਇਦਾਂ ਨਹੀਂ ਕਹਿਣਾ ਚਾਹੀਦਾ ਵੀ ਅਸੀਂ ਇਦਾਂ ਜੀ ਜ਼ਿਆਦਾ ਪੈਸੇ ਬਣਾਣੇ ਜਾਂ ਕੁਝ ਵੀ। ਉਹਨਾਂ ਨੂੰ ਕਹੋ ਵੀ ਅਸੀਂ ਵੀ ਤੁਹਾਡੇ ਨਾਲ ਹਾਰਡ ਵਰਕ ਕਰਦੇ ਆ, ਮਿਹਨਤ ਕਰਦੇ ਆ, ਬਰਾਬਰ ਆ। ਤੇ ਨਾਲੇ ਜਦੋਂ ਇਹ ਕਹਿੰਦੇ ਆ ਨਾ ਸਿੱਖਾਂ ਨੂੰ ਖਾਸ ਕਰਕੇ ਕਹਿੰਦੇ ਗੋ ਬੈਕ ਟੂ ਯਰ ਕੰਟਰੀ, ਭਾਈ ਉੱਥੇ ਦੀ ਕੰਟਰੀ ਮਾੜੀ ਆ ਤਾਂ ਇੱਥੇ ਆਏ ਆ। ਉੱਥੇ ਸਾਡੇ ਜਿਹੜੇ ਆ ਖਾਸ ਕਰਕੇ ਸਿੱਖਾਂ ਨੂੰ ਜਿੱਦਾਂ ਕਹੋ ਕਿ ਉੱਥੇ ਮਾਰਿਆ ਗਿਆ, ਕਿਹੜੀ ਕੰਟਰੀ ਨੂੰ ਅਸੀਂ ਵਾਪਸ ਜਾਈਏ? ਕਿਹੜੀ ਤੁਸੀਂ ਗੱਲ ਕਰਦੇ ਹੋ ਭਾਈ? ਇਹੀ ਹੁਣ ਸਾਡੀ ਜਿਹੜੀ ਇੱਕ ਬੇਸਿਕਲੀ ਕੰਟਰੀ ਆ, ਅਸੀਂ ਇੱਥੇ ਦੇ ਹੀ ਹੁਣ ਰਹਿਣ ਵਾਲੇ ਆ, ਇੱਥੇ ਆ ਕੇ ਮਿਹਨਤਾਂ ਕਰ ਰਹੇ ਆ, ਤੁਹਾਡੇ ਨਾਲ ਮਿਹਨਤਾਂ ਕਰ ਰਹੇ ਆ ਤੇ ਆਪਾਂ ਚਾਹੁੰਦੇ ਆ ਵੀ ਸਾਰੇ ਜਾਣੇ ਮਿਲ ਜੁਲ ਕੇ ਅੱਗੇ ਵਧੀਏ। ਜਿੱਦਾਂ ਰਾਜਾ ਜੀ ਨੇ ਵੀ ਕਿਹਾ ਵੀ ਕਹੋ ਵੀ ਸਾਡੇ ਤੋਂ ਉੱਥੇ ਦੇ ਲੀਡਰ ਜਿਹੜੇ ਇੰਨੇ ਕਰਪਟ ਆ ਵੀ ਆਮ ਲੋਕਾਂ ਨੂੰ ਉੱਥੇ ਜੀਣ ਨਹੀਂ ਦਿੰਦੇ, ਉਹਨਾਂ ਦਾ ਜੀਣਾ ਮੁਹਾਰ ਕੀਤਾ ਹੈ। ਇਸ ਕਰਕੇ ਅਸੀਂ ਜਿਹੜਾ ਜੀ ਇਹੋ ਜਿਹੇ ਮੁਲਕਾਂ ਨੂੰ ਜਿਹੜੇ ਔਖੇ ਸੌਖੇ ਹੋ ਕੇ ਜਿਹੜੇ ਜਿੱਦਾਂ ਵੀ ਆ ਉਹ ਪਹੁੰਚਣ ਦੀਆਂ ਕੋਸ਼ਿਸ਼ਾਂ ਕਰਦੇ ਆ, ਤਾਂ ਹੀ ਇੱਥੇ ਆ ਕੇ ਮਿਹਨਤਾਂ ਉਹ ਕਰ ਸਕਦੇ ਆ। ਇੱਕ ਕਾਲਰ ਲਵਾਂਗੇ, ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਹਰਜੋਤ ਜੀ ਦੱਸਾਂਗੇ ਆਪਣੇ ਸਰੋਤਿਆਂ ਨੂੰ ਜਿਹੜਾ ਨਵਾਂ ਐਗਜ਼ੀਕਿਊਟਿਵ ਆਰਡਰ ਉਸ ਦੇ ਬਾਰੇ। ਜੱਸੀ ਜੀ ਜੁੜੇ ਨੇ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੈਂ ਦੱਸਣਾ ਸੀਗਾ ਇੱਕ ਮੈਂ ਟਰੱਕ ਚਲਾਉਣਾ ਹੈਗਾ ਜੀ ਤੇ ਕੱਲ ਮੈਂ ਅਲਬੁਕਰਕੀ ਦੇ ਵਿੱਚ ਸੀਗਾ ਜੀ ਉੱਥੇ ਇੱਕ ਹਾਈਵੇ ਪੈਟਰੋਲਿੰਗ ਵਾਲਾ ਆਇਆ, ਕਈ ਰੱਖੀ ਤੇ ਮੈਂ ਤੇਲ ਪਵਾ ਰਿਹਾ ਤੇ ਉਸ ਤੋਂ ਬਾਅਦ ਮੈਂ ਜੋ ਤੇਲ ਪਵਾਇਆ, ਤੇਲ ਪਵਾ ਕੇ ਮੈਂ ਅੰਦਰ ਗਿਆ ਤੇ ਮੈਂ ਬਾਥਰੂਮ 'ਚ ਹੈਂਡ ਵਾਸ਼ ਕਰਦਾ ਸੀਗਾ, ਉੱਥੇ ਮਗਰ ਆ ਗਿਆ ਮੇਰੇ ਤੇ ਮੈਨੂੰ ਕਹਿੰਦਾ ਵੀ ਕਿੱਥੇ ਚੱਲਾ ਆ? ਮੈਂ ਕਿਹਾ ਮੈਂ ਫਲਾਣੇ ਨਾਲ ਚੱਲਾ ਆ। ਤੇ ਕਹਿੰਦਾ ਆਪਣੇ ਨਾਲ ਪੇਪਰ ਵਰਕ ਦੇ ਮੈਨੂੰ। ਮੈਂ ਕਿਹਾ ਵੀ ਪੇਪਰ ਵਰਕ ਕਿਹੜਾ ਚਾਹੀਦਾ, ਵੀ ਲੋਡ ਦੇ ਪੇਪਰ ਚਾਹੀਦੇ, ਕੀ ਚਾਹੀਦਾ, ਪੇਪਰ ਟਰੱਕ ਦੇ ਚਾਹੀਦੇ ਆ? ਕਹਿੰਦਾ ਆਪਣੇ ਪੇਪਰ ਦਿਖਾ ਵੀ ਤੂੰ ਸਿਟੀਜ਼ਨ ਆ ਕੀ ਆ? ਅੱਛਾ। ਦੇ ਵਿੱਚ ਪਿਆ ਆ ਤੇ ਮੈਂ ਦਿਖਾ ਦਿੰਦਾ ਮੈਂ ਸਿਟੀਜ਼ਨ ਆ। ਤੇ ਉਹਨੂੰ ਮੈਂ ਜਦੋਂ ਦਿਖਾਇਆ ਕਹਿੰਦਾ ਓਕੇ। ਚਲੋ ਜੀ ਕਿ ਮੇਰੇ ਉਹਨੇ ਤੇ ਬਸ ਦੇਖ ਕੇ ਨੂੰ ਕਹਿੰਦਾ ਓਕੇ। ਥੈਂਕ ਯੂ ਜੀ। ਸੋ ਇਸੇ ਤਰ੍ਹਾਂ ਆਪਾਂ ਸਾਂਝੇ ਕਰਨ ਆਏ ਆ, ਕੋਈ ਹੋ ਸਕਦਾ ਉਹ ਪੁੱਛ ਵੀ ਸਕਦੇ, ਨਥਿੰਗ ਰੋਂਗ। ਜੇ ਤੁਸੀਂ ਸਿਟੀਜ਼ਨ ਆ, ਵਰਕ ਪਰਮਿਟ ਆ, ਗ੍ਰੀਨ ਕਾਰਡ ਲੀਗਲ ਆ, ਤੁਹਾਨੂੰ ਦਿਖਾਉਣ ਦੇ ਵਿੱਚ ਕੋਈ ਇਦਾਂ ਦੀ ਢਿੱਲ ਵੀ ਨਹੀਂ ਹੋਣੀ ਚਾਹੀਦੀ। ਚਾਹੇ ਦੇਖੋ ਕੋਈ ਵਰਕ ਪਰਮਿਟ ਤੇ ਆ, ਜਿਹਦੇ ਕੋਲ ਲੀਗਲ ਸਟੇਟਸ ਹੈਗਾ ਆ, ਉਸ ਨੂੰ ਤਾਂ ਬਿਲਕੁਲ ਵੀ ਇਸ ਚੀਜ਼ ਦੇ ਵਿੱਚ ਡਰਨ ਦੀ ਜ਼ਰੂਰਤ ਨਹੀਂ। ਨਾਲੇ ਹੋ ਸਕਦਾ ਰਾਜਗਨ ਵੀ ਜੀ ਮਿਸਟੇਕਨ ਆਇਡੈਂਟੀ ਹੋਵੇ, ਹੋ ਸਕਦਾ ਉਹ ਕਿਸੇ ਹੋਰ ਨੂੰ ਸਰਚ ਕਰ ਰਹੇ ਹੋਣ ਭੁਲੇਖੇ ਦੇ ਨਾਲ, ਉਹਨਾਂ ਨੂੰ ਲੱਗਾ ਹੋਵੇ। ਦੇਖੋ ਜੋ ਮਰਜ਼ੀ ਆ, ਇਹ ਜੇ ਉਹਨਾਂ ਨੇ ਪੁੱਛ ਲਿਆ ਆ, ਜੇ ਤੁਹਾਡੇ ਕੋਲ ਪੇਪਰ ਵਰਕ ਹੈਗਾ ਆ ਜਿਹੜਾ ਜੀ ਉਹ ਤੁਹਾਨੂੰ ਦਿਖਾਉਣ ਦੇ ਵਿੱਚ, ਉਸ ਟਾਈਮ ਦੇ ਉੱਤੇ ਦਿਖਾਉਣ ਦੇ ਵਿੱਚ ਕੋਈ ਹਰਜ ਨਹੀਂ ਆ। ਮੰਨ ਲਓ ਤੁਹਾਡੇ ਨਾਲ ਬਦਤਮੀਜ਼ੀ ਕਰਦਾ ਹੈ, ਕੁਛ ਕਰਦਾ ਆ, ਤੁਸੀਂ ਉਹਨਾਂ ਦੀ ਕੰਪਲੇਂਟ ਜਿਹੜੀ ਆ ਬਾਅਦ ਦੇ ਵਿੱਚ ਜ਼ਰੂਰ ਉਹਨਾਂ ਦੇ ਅਫਸਰ ਜਿਹੜੇ ਵੱਡੇ ਕੋਈ ਨਾ ਕੋਈ, ਕਿਉਂਕਿ ਹਰ ਇੱਕ ਦਾ ਕੋਈ ਨਾ ਕੋਈ ਇੱਕ ਸੁਪੀਰੀਅਰ ਅਫਸਰ ਜਿਹੜਾ ਉਹ ਜ਼ਰੂਰ ਹੁੰਦਾ, ਸੁਪਰਵਾਈਜ਼ਰ ਹੁੰਦਾ ਆ, ਤੁਸੀਂ ਉਹਨਾਂ ਨੂੰ ਉਹ ਕਰ ਸਕਦੇ ਹੋ ਵੀ ਇਸ ਤਰੀਕੇ ਦੇ ਨਾਲ ਕਰ ਰਹੇ ਸੀ। ਬਾਕੀ ਜਿਹੜੇ ਵੀ ਖਾਸ ਕਰਕੇ ਜਦੋਂ ਤੁਸੀਂ ਚਾਹੇ ਗੱਡੀ ਟਰੈਵਲ ਕਰ ਰਹੇ ਹੋ, ਗੱਡੀ ਤੇ ਜਾ ਰਹੇ ਹੋ, ਕਿਤੇ ਵੀ ਜਾ ਰਹੇ ਹੋ, ਟਰੱਕ ਤੇ ਜਾ ਰਹੇ ਹੋ, ਜੇ ਤੁਹਾਡੇ ਕੋਲ ਲੀਗਲ ਪੇਪਰ ਵਰਕ ਹੈਗਾ ਆ ਤਾਂ ਤੁਹਾਨੂੰ ਜਿਹੜੇ ਇਸ ਦੇ ਵਿੱਚ ਬਿਲਕੁਲ ਵੀ ਡਰਨ ਦੀ ਜ਼ਰੂਰਤ ਨਹੀਂ ਹੈਗੀ। ਅਗਲੇ ਜਿਹੜੀ ਹੁਣ ਆਪਾਂ
ਹਰਜੋਤ ਜੀ ਗੱਲਬਾਤ ਕਰੀਏ, ਜਿਹੜਾ ਐਗਜ਼ੀਕਿਊਟਿਵ ਆਰਡਰ ਜਿਹੜਾ ਆ ਉਹ ਨਵਾਂ ਜਿਹੜਾ ਆ ਜਾਰੀ ਕੀਤਾ ਹੈ, ਜਿਹੜਾ ਟਰੈਵਲ ਬੈਨ ਆਲਰੇਡੀ ਰਜਕਨਵੀਰ ਸਿੰਘ ਜੀ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਸਾਈਨ ਕਰ ਦਿੱਤਾ ਹੈ ਨਿਊ ਐਗਜ਼ੀਕਿਊਟਿਵ ਆਰਡਰ, ਕਿਉਂਕਿ ਆਪਾਂ ਪਹਿਲਾਂ ਤਾਂ ਦੱਸ ਰਹੇ ਸੀ ਨਾ ਵੀ ਉਹ ਕਰਨਗੇ, ਤੇ ਹੁਣ ਜਿਹੜੀ ਲੇਟੈਸਟ CNN ਤੋਂ ਨਿਊਜ਼ ਆ ਰਹੀ ਆ, ਉਹਨਾਂ ਨੇ ਜਿਹੜਾ ਨਵਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਨਵਾਂ ਐਗਜ਼ੀਕਿਊਟਿਵ ਆਰਡਰ ਜਿਹੜਾ ਇਮੀਗ੍ਰੇਸ਼ਨ ਦੇ ਬਾਬਤ ਖਾਸ ਕਰਕੇ ਜਿਹੜੇ ਮੁਸਲਿਮ ਮੈਜੋਰਟੀ ਕੰਟਰੀਜ਼ ਦੇ ਨਾਲ ਸੀਗਾ ਉਹ ਸਾਈਨ ਅਪ ਕਰ ਦਿੱਤਾ, ਜਿਹਦੇ ਵਿੱਚ ਉਹਨਾਂ ਨੇ ਇਰਾਕ ਨੂੰ ਬਾਹਰ ਕੱਢ ਦਿੱਤਾ ਹੈ। ਜੀ ਬਿਲਕੁਲ, ਇਸ ਟਾਈਮ ਜਿਹੜੇ 6 ਜਿਹੜੇ ਮੁਸਲਿਮ ਪ੍ਰਧਾਨ ਦੇਸ਼ ਆ ਉਹਨਾਂ ਦੇ ਉੱਤੇ ਇੱਕ ਹਿਸਾਬ ਦੇ ਨਾਲ ਬੈਨ ਜਿਹੜਾ ਲਾਇਆ ਆ, ਟਰੈਵਲ ਬੈਨ ਜਿਹੜਾ ਜੀ ਉਹ ਲਾਇਆ ਆ। ਅੱਜ ਤੋਂ 6 ਵੀਕ ਪਹਿਲਾਂ 6 ਹਫ਼ਤੇ ਪਹਿਲਾਂ ਜਿਹੜੇ ਰਾਸ਼ਟਰਪਤੀ ਟਰੰਪ ਨੇ ਪਹਿਲਾ ਜਿਹੜਾ ਐਗਜ਼ੀਕਿਊਟਿਵ ਆਰਡਰ ਜਿਹੜਾ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਵਿੱਚ ਕਹਿੰਦੇ ਕਈ ਤਰੀਕੇ ਦੀ ਕਨਫਿਊਜ਼ਨ ਜਿਹੜੀ ਆ ਨੇਸ਼ਨ ਵਾਈਡ ਜਿਹੜੇ ਆ ਹਵਾਈ ਅੱਡਿਆਂ ਦੇ ਉੱਤੇ ਹੋਈ ਸੀ, ਤੇ ਇਵੈਂਚੁਅਲੀ ਇੱਕ ਫੈਡਰਲ ਕੋਰਟ ਨੇ ਉਸ ਨੂੰ ਜਿਹੜਾ ਰੋਕ ਵੀ ਉਸ ਦੇ ਉੱਤੇ ਲਾ ਦਿੱਤੀ ਸੀਗੀ। ਸੋ ਇਸ ਵਾਰ ਜਿਹੜਾ ਟਰੈਵਲ ਬੈਨ ਦਾ ਜਿਹੜਾ ਐਗਜ਼ੀਕਿਊਟਿਵ ਆਰਡਰ, ਇਸ ਦੇ ਵਿੱਚ ਸੀਰੀਆ, ਈਰਾਨ, ਲੀਬੀਆ, ਸੋਮਾਲੀਆ, ਸੁਦਾਨ ਤੇ ਯਮਨ, ਇਹ ਜਿਹੜੇ 6 ਦੇਸ਼ ਜਿਹੜੇ ਆ ਉਹ ਹੈਗੇ ਨੇ। ਇਹਨਾਂ ਵਿੱਚੋਂ ਇਰਾਕ ਨੂੰ ਜਿਹੜਾ ਕੱਢ ਦਿੱਤਾ ਆ। ਤੇ ਹਰਜੋਤ ਜੀ ਮੈਂ ਸੁਣ ਵੀ ਰਿਹਾ ਸੀ ਤੇ ਪੜ੍ਹ ਵੀ ਰਿਹਾ ਸੀ, ਕਹਿੰਦੇ ਵੀ ਇਰਾਕ ਨੂੰ ਇਸ ਲਈ ਕੱਢਿਆ ਜਾ ਰਿਹਾ ਆ ਵੀ ਇਰਾਕ ਇੱਕ ਤਾਂ ਅਮਰੀਕਾ ਦਾ ਸਹਿਯੋਗ ਆ, ਜਿਹੜੀ ਉੱਥੇ ਦੀ ਸਰਕਾਰ ਆ ਉਹ ਸਹਿਯੋਗ ਕਰ ਰਹੀ ਆ ਆਈਸਿਸ ਨੂੰ ਭੰਨਣ ਦੇ ਲਈ, ਉਸ ਨੂੰ ਮਾਰ ਮੁਕਾਉਣ ਦੇ ਲਈ, ਤੇ ਨਾਲ ਉੱਥੇ ਕਹਿੰਦੇ ਜੀ ਉਹ ਵੀ ਐਕਸਟ੍ਰੀਮ ਵੈਟਿੰਗ ਜਿਹੜੀ ਆ ਉਹ ਕਰਦੇ ਆ, ਜਿਹੜਾ ਵੀ ਅਮਰੀਕਾ ਨੂੰ ਆ ਰਿਹਾ ਸੋ ਅਸੀਂ ਪੂਰੀ ਇਨਵੈਸਟੀਗੇਸ਼ਨ ਜਿਹੜੀ ਕਰਕੇ ਬੈਕਗ੍ਰਾਉਂਡ ਚੈੱਕ ਕਰਕੇ ਫਿਰ ਹੀ ਜਿਹੜਾ ਜੀ ਉੱਥੇ ਆਉਣ ਦਿੱਤਾ ਜਾਂਦਾ ਆ। ਤੇ ਇਸ ਤੋਂ ਪਹਿਲਾਂ ਹਰਜੋਤ ਜੀ ਜਿਹੜਾ ਇਮੀਗ੍ਰੇਸ਼ਨ ਬੈਨ ਵੀ ਇੱਕ ਹਿਸਾਬ ਦੇ ਨਾਲ ਲੱਗ ਗਿਆ ਸੀਗਾ, ਕਿਉਂਕਿ ਅੱਗੇ ਉਹ ਕਹਿ ਰਹੇ ਸੀ ਵੀ 30 ਦਿਨਾਂ ਦੇ ਲਈ ਜਿਹੜਾ ਵੀ ਕੋਈ ਇਹਨਾਂ ਮੁਲਕਾਂ ਦੇ ਵਿੱਚੋਂ ਚਾਹੇ ਲੀਗਲ ਵੀਜ਼ੇ ਤੇ ਆ ਚਾਹੇ ਗ੍ਰੀਨ ਕਾਰਡ ਤੇ ਆ, ਜੇ ਕੋਈ ਸਿਟੀਜ਼ਨ ਗਿਆ ਹੋਇਆ ਆ ਕਿਸੇ ਵੀ ਤਰੀਕੇ ਨਾਲ ਗਿਆ ਸੀ, ਉਹਨੂੰ ਉਹ ਰੋਕ ਸਕਦੇ ਸੀ ਵੀ ਟਰੈਵਲ ਜਿਹੜਾ ਜੀ ਉਹ ਨਹੀਂ ਕਰ ਸਕਦੇ। ਪਰ ਰਾਈਟ ਨਾਓ ਉਹਨਾਂ ਨੇ ਇਸ ਐਗਜ਼ੀਕਿਊਟਿਵ ਆਰਡਰ ਦੇ ਵਿੱਚ ਇਹ ਮੱਦ ਰੱਖੀ ਆ, ਜਿਨ੍ਹਾਂ ਦੇ ਕੋਲ ਵੀ ਗ੍ਰੀਨ ਕਾਰਡ ਹੈਗਾ, ਜਿਨ੍ਹਾਂ ਕੋਲ ਲੀਗਲ ਵੀਜ਼ਾ ਹੈਗਾ ਅਮਰੀਕਾ ਦੇ ਵਿੱਚ ਆਉਣ ਦੇ ਲਈ, ਉਹਨਾਂ ਦਾ ਜਿਹੜਾ ਬੈਕਗ੍ਰਾਉਂਡ ਕਲੀਅਰ ਹੋ ਚੁੱਕਾ ਹੈ, ਸਿਟੀਜ਼ਨ ਗਿਆ ਹੋਇਆ ਉਹ ਵਾਪਸ ਆ ਰਿਹਾ ਆ, ਤੇ ਉਹਨਾਂ ਨੂੰ ਹੁਣ ਆਉਣ ਦੇ ਵਿੱਚ ਕਿਸੇ ਤਰੀਕੇ ਦੀ ਦਿੱਕਤ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਤੇ ਜਿੱਦਾਂ ਸਾਡੇ ਇੱਕ ਸਰੋਤੇ ਨੇ ਵੀ ਸਾਨੂੰ ਪੁੱਛਿਆ ਸੀਗਾ ਵੀ ਮੇਰਾ ਉਹਨਾਂ ਦਾ ਭਰਾ ਜਿਹੜਾ ਹੈ ਸਟੂਡੈਂਟ ਵੀਜ਼ੇ ਦੇ ਉੱਤੇ ਇੱਥੇ ਆ ਰਿਹਾ ਆ, ਸੋ ਆਈ ਥਿੰਕ ਕਿਉਂਕਿ ਉਹ ਕਨਫਿਊਜ਼ਨ ਦੇ ਵਿੱਚ ਕਈ ਹੋਰ ਮੁਲਕਾਂ ਦੇ ਲੋਕਾਂ ਨੂੰ ਵੀ ਜਿਹੜਾ ਆ ਉਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀਗਾ। ਤੋ ਆਈ ਗੈਸ ਇਸ ਦੇ ਵਿੱਚ ਹੁਣ ਉਹਨਾਂ ਨੇ ਕਲੀਅਰਲੀ ਮੈਂਸ਼ਨ ਕਰ ਦਿੱਤਾ ਆ ਜਿਨ੍ਹਾਂ ਕੋ ਵੀ ਲੀਗਲੀ ਇੱਥੇ ਆਉਣ ਦੇ ਲਈ ਡਾਕੂਮੈਂਟਸ ਹੈਗੇ ਨੇ, ਉਹਨਾਂ ਨੂੰ ਕਿਸੇ ਤਰੀਕੇ ਦੀ ਮੁਸ਼ਕਲ ਜਿਹੜੀ ਆ ਉਹ ਨਹੀਂ ਆਉਣੀ ਚਾਹੀਦੀ। ਸੋ ਇਹਦੇ ਬਾਬਤ ਜਿਹੜੇ ਅਟਾਰਨੀ ਜਨਰਲ ਜੈਫ ਸੈਸ਼ਨਸ ਆ, ਉਹਨਾਂ ਨੇ ਕਿਹਾ ਵੀ ਅਸੀਂ ਸਭ ਤੋਂ ਪਹਿਲਾਂ ਅਸੀਂ ਕੰਪਰੋਮਾਈਜ਼ ਨਹੀਂ ਕਰ ਸਕਦੇ ਆਪਣੇ ਨੇਸ਼ਨ ਦੀ ਜਿਹੜੀ ਸਿਕਿਉਰਿਟੀ ਆ, ਵੀ ਜਿਹੜੇ ਵੀ ਕੋਈ ਵਿਜ਼ਟਰ ਇੱਥੇ ਆਉਂਦੇ ਆ ਵੀ ਅਸੀਂ ਉਹਨਾਂ ਨੂੰ ਚੈੱਕ ਨਾ ਕੀਤਾ ਜਾਵੇ। ਸੋ ਜਿਹੜੇ ਇਹ ਮੁਲਕ ਰਾਜਕਨਵੀਰ ਸਿੰਘ ਉਹਨਾਂ ਨੇ ਦੱਸੇ ਹੈਗੇ ਆ ਵੀ ਇਹ ਜਿਹੜੇ ਮੁਲਕਾਂ ਦੇ ਜਿਹੜੇ ਜੋ ਵੀ ਉੱਥੇ ਦੇ ਪੋਲੀਟੀਸ਼ੀਅਨ ਆ ਜਾਂ ਜਿਹੜੇ ਉੱਥੇ ਦੇ ਜਿਹੜੇ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰਸ ਹੈਗੇ ਆ, ਉਹ ਉੱਥੇ ਦੀ ਉਹ ਸਾਨੂੰ ਇਨਫੋਰਮੇਸ਼ਨ ਨਹੀਂ ਦੇਣੇ ਚਾਹੁੰਦੇ ਜਿਹੜੇ ਲੋਕ USA ਦੇ ਵਿੱਚ ਵਿਜ਼ਿਟ ਕਰਨਾ ਚਾਹੁੰਦੇ ਆ। ਸੋ ਇਸ ਕਰਕੇ ਆਪਾਂ ਇਹ ਕੰਟਰੀਆਂ ਦੇ ਉੱਤੇ ਬੈਨ ਲਾ ਰਹੇ ਹੈਗੇ ਆ ਥੋੜੇ ਸਮੇਂ ਦੇ ਲਈ। ਜੀ ਸੋ ਪੂਰਾ ਕਲੀਅਰਲੀ ਤੁਹਾਨੂੰ ਜਿਹੜਾ ਆਪਾਂ ਇਸ ਦੇ ਵਿੱਚ ਜਿਹੜੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵੀ ਜਿਹੜਾ ਆ ਉਹ ਤੁਹਾਨੂੰ ਜਿਹੜਾ ਉਹ ਜ਼ਰੂਰ ਦੱਸਾਂਗੇ। ਸੋ ਇਹ ਦੱਸ ਦਈਏ ਵੀ ਨਵੇਂ ਐਗਜ਼ੀਕਿਊਟਿਵ ਆਰਡਰ ਦੇ ਆਉਣ ਤੋਂ ਕਹਿੰਦੇ ਵੀ 300 ਲੋਕ ਜਿਹੜੇ ਆ ਅਮਰੀਕਾ ਦੇ ਵਿੱਚ ਐਜ਼ ਅ ਰਿਫਿਊਜੀ ਜਿਹੜੇ ਆ ਉਹਨਾਂ ਨੂੰ ਰੱਖਿਆ ਹੋਇਆ, ਤੇ ਉਹਨਾਂ ਦੇ ਉੱਤੇ ਕਹਿੰਦੇ ਕੜੀ ਨਿਗਰਾਨੀ ਵੀ ਜਿਹੜੀ ਉਹਨਾਂ ਨੇ ਰੱਖੀ ਹੋਈ ਆ। ਕਹਿੰਦੇ ਵੀ ਕਰੰਟਲੀ ਸਬਜੈਕਟਸ ਆਫ ਕਾਊਂਟਰ ਟੈਰਰਿਜ਼ਮ ਇਨਵੈਸਟੀਗੇਸ਼ਨ, ਉਹਨਾਂ ਦੇ ਉੱਤੇ ਜਿਹੜੇ ਖਾਸ ਕਰਕੇ ਜਿਹੜੇ ਨਵੇਂ 300 ਰਿਫਿਊਜੀ ਆਏ ਆ ਉਹਨਾਂ ਦੇ ਉੱਤੇ ਜ਼ਿਆਦਾ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਇਸ ਤਰੀਕੇ ਦੇ ਨਾਲ ਲੈ ਕੇ ਵੀ ਅੱਤਵਾਦੀ ਗਤੀਵਿਧੀਆਂ ਦੇ ਵਿੱਚ ਨਾ ਕਿਤੇ ਉਹ ਸ਼ਾਮਿਲ ਹੋਣ, ਇਸ ਲਈ ਉਹ ਜਿਹੜੀ ਉਹ ਕਰ ਰਹੇ ਨੇ। ਇਸ ਵਾਰ ਜਿਹੜਾ ਆ ਹਰਜੋਤ ਜੀ ਇਹ ਚੀਜ਼ ਦੇਖੀ ਗਈ ਆ ਵੀ ਇਸ ਵਾਰ ਉਹਨਾਂ ਨੇ ਕਾਹਲੀ ਦੇ ਵਿੱਚ ਨਹੀਂ ਜਿਹੜਾ ਆ ਕੀਤਾ, ਕਾਫੀ ਜਿਹੜਾ ਉਹਨਾਂ ਨੇ ਇਸ ਵਾਰ ਸਮਾਂ ਲਾਇਆ ਆ। ਤੇ ਆਈ ਥਿੰਕ ਪਿਛਲੀ ਵਾਰੀ ਜ਼ਰੂਰ ਉਹਨਾਂ ਨੇ ਬਹੁਤ ਜ਼ਿਆਦਾ ਕਾਹਲੀ ਕੀਤੀ ਸੀ, ਜਿਸ ਕਰਕੇ ਬਹੁਤ ਜ਼ਿਆਦਾ ਭੰਬਲ ਭੂਸਾ ਹਰ ਇੱਕ 에ਅਰਪੋਰਟ ਦੇ ਉੱਤੇ ਜਿਹੜਾ ਉਹ ਦੇਖਿਆ ਗਿਆ ਸੀ। ਹਜ਼ਾਰਾਂ ਹੀ ਲੱਖਾਂ ਦੀ ਤਾਦਾਦ ਦੇ ਵਿੱਚ ਲੋਕਾਂ ਨੇ ਪ੍ਰੋਟੈਸਟ ਵੀ ਜਿਹੜਾ ਇਸ ਦਾ ਜਿਹੜਾ ਆ ਉਦੋਂ ਕੀਤਾ ਸੀਗਾ, ਤੇ ਇਸ ਵਾਰ ਵੀ ਪ੍ਰੋਟੈਸਟ ਹੋਣ ਦੀ ਉਮੀਦ ਆ, ਕਿਉਂਕਿ ਕਿਤੇ ਨਾ ਕਿਤੇ ਇਸ ਨੂੰ ਫਿਰ ਜਿਹੜੇ ਲੋਕ ਆ ਇੱਕ ਮੁਸਲਿਮ ਬੈਨ ਦੇ ਵਜੋਂ ਹੀ ਜਿਹੜੇ ਦੇਖਣਗੇ। ਇਰਾਕ ਨੂੰ ਚਾਹੇ ਉਹਨਾਂ ਨੇ ਕੱਢਤਾ ਆ, ਪਰ ਫਿਰ ਵੀ ਜਿਹੜੇ 6 ਦੇਸ਼ਾਂ ਦੇ ਉੱਤੇ ਜਿਹੜਾ ਆ ਉਹਨਾਂ ਨੇ ਬੈਨ ਲਾਇਆ ਆ,
ਉਹ ਮੁਸਲਿਮ ਪ੍ਰਧਾਨ ਦੇਸ਼ ਨੇ ਤੇ ਲੋਕ ਇਹੀ ਕਹਿ ਰਹੇ ਨੇ। ਇਹ ਅਧਿਕਾਰਤ ਤੌਰ ਦੇ ਉੱਤੇ ਤੇ ਇਸ ਨੂੰ ਕਦੀ ਵੀ ਮੁਸਲਿਮ ਬੈਨ ਨਹੀਂ ਕਹਿਣਗੇ, ਟਰੈਵਲ ਬੈਨ ਹੀ ਜਿਹੜਾ ਆ ਉਹ ਕਹਿਣਗੇ, ਪਰ ਲੋਕ ਉਸ ਨੂੰ ਟਰੈਵਲ ਬੈਨ ਦੇ ਜਿਹੜਾ ਲੁਕਿਆ ਹੋਇਆ ਮੁਸਲਿਮ ਬੈਨ ਜਿਹੜਾ ਆ ਉਹ ਮੰਨਦੇ ਨੇ। ਸੋ ਐਡਮਿਨਿਸਟ੍ਰੇਸ਼ਨ ਆਫੀਸ਼ੀਅਲ ਇਹ ਕਹਿ ਰਹੇ ਹੈਗੇ ਆ ਵੀ ਇਹ ਮੁਸਲਿਮ ਬੈਨ ਨਹੀਂ ਹੈਗਾ, ਪਰ ਜਿਹੜੇ ਡੈਮੋਕ੍ਰੇਟਸ ਆ ਉਹ ਕਹਿ ਰਹੇ ਵੀ ਇਹ ਐਗਜ਼ੈਕਟਲੀ ਸੇਮ ਹੈਗਾ ਆ। ਜਿਹੜਾ ਪਹਿਲਾਂ ਆਇਆ ਸੀ ਉਹਦੇ ਵਿੱਚ ਕੋਈ ਬੜਾ ਫਰਕ ਨਹੀਂ, ਇੱਕ ਕੰਟਰੀ ਨੂੰ ਆਊਟ ਕੀਤਾ ਗਿਆ ਹੈਗਾ ਜੀ ਜੀ। ਤੇ ਪਰ ਇਹਦੇ ਵਿੱਚ ਇੱਕ ਹੋਰ ਚੀਜ਼ ਜਿਹੜੀ ਐਡ ਕੀਤੀ ਗਈ ਹੈ ਰਾਜਕਨਵੀਰ ਸਿੰਘ ਜੀ, ਜਿਹੜੇ ਪਹਿਲਾਂ ਸੀਗਾ ਵੀ ਜਿਹੜੇ ਕੁਝ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੇ ਇਹ ਮੁਲਕਾਂ ਦੇ ਵਿੱਚ ਜਿਹੜੇ ਮਿਨੋਰਿਟੀਜ਼ ਆ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਊਗੀ ਪੋਲੀਟੀਕਲ ਅਸਾਈਲਮ ਲਈ। ਸੋ ਹੁਣ ਉਹਨਾਂ ਨੇ ਕਿਸੇ ਤਰ੍ਹਾਂ ਦੀ ਜਿਹੜੀ ਰਿਲੀਜੀਅਸ ਮਿਨੋਰਿਟੀ ਆ ਉਹਨੂੰ ਪ੍ਰਾਇੋਰਟਾਈਜ਼ ਨਹੀਂ ਕੀਤਾ ਹੈਗਾ ਜੀ। ਵੀ ਜੇ ਕੋਈ ਉਹਨਾਂ ਕੰਟਰੀਆਂ ਚੋਂ ਕੋਈ ਪੋਲੀਟੀਕਲ ਅਸਾਈਲਮ ਲੈਂਦਾ ਫਿਰ ਉਹ ਇਹ ਨਹੀਂ ਦੇਖਣਗੇ ਵੀ ਕ੍ਰਿਸਚੀਅਨ ਸੀ ਜਾਂ ਕਿਸੇ ਹੋਰ ਮਿਨੋਰਿਟੀ ਨੂੰ ਜਿਹੜਾ ਇਹ ਬਿਲੋਂਗ ਕਰਦਾ ਸੀ। ਜੀ ਜੀ। ਤੇ ਹਰਜੋਤ ਸਿੰਘ ਜੀ, ਆਪਣਾ ਜਿਹੜਾ ਪ੍ਰੋਗਰਾਮ ਵੀ ਸਮਾਪਤੀ ਦੇ ਵੱਲ ਨੂੰ ਆਪਣੇ ਅਖੀਰਲੇ ਕੁਝ ਮਿੰਟ ਆਪਣੇ ਕੋਲ ਬਚੇ ਆ, ਇੱਕ ਕਾਲਰ ਜਿਹੜਾ ਆਪਾਂ ਉਹਨਾਂ ਦੇ ਨਾਲ ਗੱਲ ਕਰਾਂਗੇ, ਫਿਰ ਪ੍ਰੋਗਰਾਮ ਦੀ ਸਮਾਪਤੀ ਦੇ ਵੱਲ ਨੂੰ ਵਧਾਂਗੇ। ਕੁਲਦੀਪ ਸਿੰਘ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਮੈਂ ਹੁਣੇ ਤੁਹਾਨੂੰ ਵੀਡੀਓ ਭੇਜੀ ਆ ਤੇ ਪਤਾ ਨਹੀਂ ਉਹ ਪਲੀਜ਼ ਨਹੀਂ ਲਿਖਿਆ, ਉੱਤੇ ਲਿਖਿਆ UC ਜਾਂ USGG/K9 ਕੁੱਤਾ ਲੈ ਕੇ ਤੇ ਦੋ ਬੰਦੇ ਪੁਲਿਸ ਜਿੱਦਾਂ ਉਹ ਤੇ ਰੈਗੂਲਰ ਪੁਲਿਸ ਨਹੀਂ ਸੀਗੀ ਤੇ ਬਸ ਇਹ ਛੋਟਾ ਜਿਹਾ ਸਬਸਿਡੀ ਵਿੱਚ ਬੱਸ ਸਟਾਪ ਆ ਤੇ ਉੱਥੇ ਘੁੰਮ ਰਿਹਾ ਹੈ, ਦੇਖ ਰਿਹਾ, ਪਤਾ ਨਹੀਂ ਉਹ ਇਮੀਗ੍ਰੇਸ਼ਨ ਹੈ ਜਾਂ ਕੀ ਹੈ। UCGG ਮੈਂ ਤੁਹਾਨੂੰ ਇੱਕ ਵੀਡੀਓ ਭੇਜੀ ਹੈ, 1 ਮਿੰਟ ਦੀ ਉੱਤੇ ਜੀ। ਥੈਂਕ ਯੂ ਕੁਲਦੀਪ ਜੀ। ਮੈਂ ਦੇਖ ਰਿਹਾ ਸੀਗਾ ਸੌਸਲੀਟੋ ਕਾਉਂਟੀ ਤੋਂ ਜਿਹੜਾ ਜੀ ਤੁਸੀਂ ਜਿਹੜੀ ਇਹ ਵੀਡੀਓ ਬਣਾ ਕੇ ਦੇਖੀ ਆ ਕੱਲੀ ਆ, ਮੈਂ ਦੇਖ ਰਿਹਾ ਸੀਗਾ ਤੇ ਇਸ ਦੀ ਜਿਹੜੀ ਆ ਗੌਰ ਦੇ ਨਾਲ ਜਾਂਚ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਤੁਹਾਨੂੰ ਜਿਹੜਾ ਜੀ ਜ਼ਰੂਰ ਆਪਣੇ ਸਰੋਤਿਆਂ ਨੂੰ ਵੀ ਦੱਸਾਂਗੇ। ਬਾਕੀ ਦੇਖੋ ਰੈਗੂਲਰਲੀ ਵੀ ਬਹੁਤ ਸਾਰੇ ਜਿਹੜੇ K9 ਯੂਨਿਟਸ ਵਾਲੇ ਜਿਹੜੇ ਪੁਲਿਸ ਵਾਲੇ ਆ ਉਹ ਘੁੰਮਦੇ ਰਹਿੰਦੇ ਨੇ। ਹੋ ਸਕਦਾ ਕਿਸੇ ਤਰੀਕੇ ਦਾ ਕਿਸੇ ਨੇ ਕੋਈ ਫੋਨ ਕਾਲ ਕੀਤੀ ਹੋਵੇ ਵੀ ਮੈਂ ਇੱਥੇ ਕੋਈ ਇਦਾਂ ਦਾ ਬੰਦਾ ਦੇਖਿਆ ਆ, ਉਸ ਦੀ ਜਿਹੜੀ ਪੁੱਛਗਿੱਛ ਦੇ ਲਈ ਜਾਂਚ ਦੇ ਲਈ ਜਿਹੜੇ ਜੀ ਆਏ ਹੋਣ। ਤੇ ਬਾਕੀ ਇਹ ਚੀਜ਼ ਜਿਹੜੀ ਜ਼ਰੂਰ ਦੱਸੇ ਵੀ ਜਦੋਂ ਵੀ ਕੋਈ ਆਈਸ ਵਾਲੇ ਜਦੋਂ ਆਉਂਦੇ ਆ ਉਹਨਾਂ ਦੇ ਜਿਹੜੇ ਕੱਪੜਿਆਂ ਦੇ ਉੱਤੇ ਆਈਸ ਜਿਹੜਾ ਆ ਉਹ ਜ਼ਰੂਰ ਲਿਖਿਆ ਹੁੰਦਾ ਆ, ਉਹ ਸਿੱਧਾ ਇਦਾਂ ਹੀ ਨਹੀਂ ਜਿਹੜਾ ਆ ਜਾਂਦੇ। ਪੁਲਿਸ ਦੀ ਜ਼ਿਆਦਾਤਰ ਨਾਲ ਹਮਾਇਤ ਲੈ ਕੇ ਜ਼ਿਆਦਾਤਰ ਕੋਸ਼ਿਸ਼ ਕਰਦੇ ਵੀ ਪੁਲਿਸ ਵਾਲੇ ਜਿਹੜੇ ਆ ਉਹ ਜ਼ਰੂਰ ਹੋਣ। ਉਦਾਂ ਇਹਨਾਂ ਦੇ ਕੋਲ ਵੀ ਫਾਇਰ ਆਰਮ ਟ੍ਰੇਨਿੰਗ ਜਿਹੜੀ ਆ ਉਹ ਹੁੰਦੀ ਆ, ਪਰ ਫਿਰ ਵੀ ਪੁਲਿਸ ਵਾਲੇ ਕਿਉਂਕਿ ਉਹਨਾਂ ਦਾ ਰੋਜ਼ਾਨਾ ਦਾ ਇਹ ਕੰਮ ਹੁੰਦਾ ਆ, ਇਸ ਕਰਕੇ ਜਿਹੜਾ ਆ ਉਹ ਕੋਸ਼ਿਸ਼ ਕਰਦੇ ਵੀ ਪੁਲਿਸ ਨੂੰ ਨਾਲ ਲੈ ਕੇ ਹੀ ਆਇਆ ਜਾਵੇ। ਪਰ ਜਿੱਦਾਂ ਤੁਸੀਂ ਦੱਸਿਆ ਵੀ USGG ਆਈਸ ਦੇ ਨਾਲ ਤਾਂ ਸ਼ਾਇਦ ਇਹ ਸੰਬੰਧਿਤ ਨਹੀਂ ਹੈਗਾ ਬਿਊਰੋ, ਪਰ ਫਿਰ ਵੀ ਜਿਹੜੇ ਆਈਸ ਵਾਲੇ ਆਉਂਦੇ ਉਹਨਾਂ ਦੀ ਜਿਹੜੀ ਕੱਪੜਿਆਂ ਦੇ ਉੱਤੇ ਅੱਗੇ ਪਿੱਛੇ ਜਿਹੜਾ ਪੁਲਿਸ ਦੇ ਨਾਲ ਆਈਸ ਜਿਹੜਾ ਆ ਉਹ ਲਿਖਿਆ ਹੁੰਦਾ ਜੀ। ਸੋ ਇੱਕ ਜਿਹੜੀ ਹੋਰ ਬ੍ਰੇਕਿੰਗ ਨਿਊਜ਼ ਰਾਜਕਨਵੀਰ ਸਿੰਘ ਜੀ ਆ ਰਹੀ ਆ ਵੀ ਇੱਕ ਤਾਂ ਇਹ ਆ ਵੀ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜਾ ਐਗਜ਼ੀਕਿਊਟਿਵ ਆਰਡਰ ਸਾਈਨ ਕੀਤਾ ਜੀ, ਇਹ ਆਰਡਰ ਉਹਨਾਂ ਨੇ ਪ੍ਰਾਈਵੇਟਲੀ ਸਾਈਨ ਕੀਤਾ। ਪਿਛਲੇ ਵਾਰ